हाँ जी, साडी अज दी वीडियो दा जी सवाल कि ਨਿਆਣਿਆਂ ਦੀ ਤਰਬੀਅਤ ਜਿਹੜੀ ਹੈ ਨਾ ਉਹ ਕਿੱਦਾਂ ਕੀਤੀ ਜਾਵੇ। ਇਹ ਸਵਾਲ ਕੀਤਾ ਜੀ ਸਾਡੀ ਨਾਲ ਇੱਕ ਸਾਡੀ ਬੀਬੀ ਭੈਣ ਨੇ ਕਮੈਂਟਾਂ ਦੇ ਜ਼ਰੀਏ, ਤੇ ਸਾਡੇ ਪ੍ਰੋਫੈਸਰ ਹਬੀਬੁੱਲਾ ਸਾਹਿਬ ਨੇ ਵੀ ਇੱਕ ਕਮੈਂਟ ਕੀਤਾ ਕਿ ਇਹਦੇ ਉੱਤੇ ਇੱਕ ਵੀਡੀਓ ਜ਼ਰੂਰ ਬਣਨੀ ਚਾਹੀਦੀ ਆ। ਤੇ ਦੂਜਾ ਜੀ ਇੱਕ ਬੜੀ ਵੱਡੀ ਖੁਸ਼ਖਬਰੀ ਆ, ਉਹ ਵੀ ਤੁਹਾਡੇ ਨਾਲ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਤੇ ਸਰਦਾਰ ਸਿੱਖ ਸੰਗਤ ਨੂੰ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਦੋਸਤੋ? ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਤੇ ਅੱਜ ਦੀ ਵੀਡੀਓ ਦੇ ਵਿੱਚ ਜੀ ਸਾਰਿਆਂ ਨੂੰ ਖੁਸ਼ ਆਮਦੀਦ, ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਅੱਜ ਦੀ ਵੱਡੀ ਖੁਸ਼ਖਬਰੀ ਦੇ ਬਾਰੇ ਵੀ ਸਾਡੇ ਚੈਨਲ ਦੇ ਜਿਹੜੇ 10 ਲੱਖ ਵਿਊਜ਼ ਆ, ਜਿਹਨੂੰ ਅਸੀਂ ਝਾਕੇ ਵੀ ਕਹਿੰਦੇ ਆ, ਉਹ ਪੂਰੇ ਹੋ ਗਏ। ਤੇ ਸਾਨੂੰ WhatsApp ਤੇ ਸਾਡੇ ਇੱਕ ਵੀਰ ਨੇ ਸਾਨੂੰ ਮੁਬਾਰਕਬਾਦ ਵੀ ਦਿੱਤੀ ਆ। ਖੈਰ ਮੁਬਾਰਕ ਵੀਰ ਜੀ। ਤੇ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਸੀ, ਉਹ WhatsApp ਤੇ ਮੈਸੇਜ ਆਇਆ ਰਾਣਾ ਸਾਹਿਬ, ਫਿਰ ਪਤਾ ਚੱਲਿਆ। ਮੈਂ ਰਾਣਾ ਸਾਹਿਬ ਨੂੰ ਕਿਹਾ ਵੀ ਉਹ ਦੇਖੋ ਵੀ ਵਾਕਈ ਸਾਡੇ 1 ਮਿਲੀਅਨ ਜਿਹੜੇ ਆ ਨਾ ਜੀ ਉਹ ਵਿਊਜ਼ ਪੂਰੇ ਹੋ ਗਏ। ਤੇ ਇਹ ਬੜੀ ਰੱਬ ਦੀ ਮਿਹਰ ਆ ਜੀ, ਉਹਦੀ ਬੜੀ ਰਹਿਮਤ ਆ। ਅਸੀਂ ਅੱਲਾਹ ਪਾਕ ਦੇ ਬਹੁਤ ਸ਼ੁਕਰਗੁਜ਼ਾਰ ਆ। ਤੇ ਉਸ ਤੋਂ ਬਾਅਦ ਉਹਨਾਂ ਵੀਰਾਂ ਦੇ ਜਿਨ੍ਹਾਂ ਨੇ ਸਾਨੂੰ 10 ਲੱਖ ਵਾਰੀ ਤੱਕਿਆ, ਤੇ ਬੜੀ ਮਿਹਰਬਾਨੀ ਜੀ ਇੰਨੀ ਮੁਹੱਬਤਾਂ ਵੰਡਣ ਲਈ। ਇਹ ਤਾਂ ਸਾਡੇ ਵਾਸਤੇ ਇੱਕ ਖਾਬ ਹੀ ਸੀਗਾ। ਸਾਡੇ ਵਾਸਤੇ ਇਹ ਬਹੁਤ ਵੱਡੀ ਗੱਲ ਆ, ਸ਼ਾਇਦ ਲੋਕਾਂ ਵਾਸਤੇ ਨਾ ਹੋਵੇ, ਲੇਕਿਨ ਸਾਨੂੰ ਇਸ ਗੱਲ ਦੀ ਵਾਕਈ ਬਹੁਤ ਖੁਸ਼ੀ ਹੋਈ ਆ। ਤੇ ਆਨੇ ਆ ਜੀ ਆਪਣੇ ਉਸ ਸਵਾਲ ਦੇ ਬਾਰੇ ਜਿਹੜਾ ਸਾਡੇ ਨਾਲ ਸਾਡੀ ਇੱਕ ਭੈਣ ਨੇ ਕੀਤਾ ਕਿ ਨਿਆਣਿਆਂ ਦੀ ਤਰਬੀਅਤ ਜਿਹੜੀ ਆ ਉਹ ਕਿੱਦਾਂ ਕੀਤੀ ਜਾਵੇ। ਨਿਆਣਿਆਂ ਦੀ ਤਰਬੀਅਤ ਦਾ ਜਿਹੜਾ ਮਸਲਾ ਨਾ, ਇਹ ਇਕੱਲੇ ਪਾਕਿਸਤਾਨ ਦਾ ਮਸਲਾ ਨਹੀਂ ਹੈਗਾ, ਇਹ ਪੂਰੀ ਦੁਨੀਆ ਦਾ ਇਸ ਵੇਲੇ ਇਹ ਮਸਲਾ ਆ ਵੀ ਨਿਆਣਿਆਂ ਨੂੰ ਕਿੱਦਾਂ ਸੁਧਾਰਿਆ ਜਾਵੇ, ਉਹਨਾਂ ਦੀ ਤਰਬੀਅਤ ਕਿੱਦਾਂ ਕੀਤੀ ਜਾਵੇ। ਤੇ ਸਾਡੇ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਦੁਨੀਆ ਦੇ ਵਿੱਚ ਉਹ ਇਨਸਾਨ ਜਿਹੜਾ ਸਭ ਤੋਂ ਚੰਗਾ ਆ ਜਿਹਦੇ ਅਖਲਾਕ ਸਾਰਿਆਂ ਤੋਂ ਬਿਹਤਰ ਹੈਗੇ ਆ। ਇਹ ਇਖਲਾਕ ਤੇ ਤਰਬੀਅਤ ਨਾ ਇੰਜ ਕਹਿ ਲਓ ਵੀ ਇੱਕੋ ਹੀ ਸ਼ੈ ਆ। ਕਿਉਂ ਜੀ ਰਾਣਾ ਸਾਹਿਬ? ਹਾਂਜੀ, ਵੀ ਇਖਲਾਕ ਵੀ ਉਹੀ ਆ ਤੇ ਤਰਬੀਅਤ ਵੀ ਉਹੀ ਆ। ਤੇ ਇਦਾਂ ਹੀ ਦੁਨੀਆ ਦਾ ਜਿਹੜਾ ਵੀ ਕੋਈ ਮਜ਼ਹਬ ਆ ਨਾ, ਉਹ ਇਹੀ ਦਰਸ ਦਿੰਦਾ ਕਿ ਇਖਲਾਕ ਜਿਹੜਾ ਨਾ, ਹਰ ਕਿਸੇ ਨਾਲ ਇਖਲਾਕ ਦੇ ਨਾਲ ਪੇਸ਼ ਆਓ। ਤੇ ਇਹਦੇ ਪਿੱਛੇ ਅਸਲ ਦੇ ਵਿੱਚ ਤਰਬੀਅਤ ਹੀ ਹੁੰਦੀ ਆ। ਤੇ ਅੱਜ ਮੈਂ ਰਾਣਾ ਸਾਹਿਬ ਨੂੰ ਇਹ ਸਭ ਤੋਂ ਪਹਿਲਾਂ ਇਹ ਗੱਲ ਪੁੱਛੂੰਗਾ ਕਿ ਰਾਣਾ ਸਾਹਿਬ, ਇਹ ਕਿੱਦਾਂ ਨਿਆਣਿਆਂ ਦੀ ਜਿਹੜੀ ਤਰਬੀਅਤ ਆ ਨਾ ਉਹ ਕੀਤੀ ਜਾ ਸਕਦੀ ਹੈ? ਹਾਂ, ਸਭ ਤੋਂ ਪਹਿਲੇ ਤਾਂ ਅਸੀਂ ਦੇਖਣਾ ਹੋਏਗਾ ਸਾਨੂੰ ਕਿ ਕਿਹੜੇ ਅਵਾਮਲ ਆ ਜਿਨ੍ਹਾਂ ਦੀ ਬਣਾ ਤੇ ਨਾ ਇਹ ਵਿਗਾੜ ਪੈਦਾ ਹੋਇਆ ਵਾ, ਵੀ ਕਿੱਥੋਂ ਕਿੱਥੋਂ ਕੁਤਾਹੀਆਂ ਸਾਡੇ ਕੋਲੋਂ ਨਾ ਹੋਈਆਂ ਵਾ। ਕਹਿੰਦੇ ਆ ਕਿ ਬਿਹਤਰੀਨ ਬਾਦਸ਼ਾਹ ਉਹ ਹੁੰਦਾ ਵਾ ਜਿਹੜਾ ਆਪਣਾ ਜਾਨਨਸ਼ੀਨ ਆਪਣੇ ਤੋਂ ਤਕੜਾ ਛੱਡਦਾ ਵਾ, ਔਰ ਉਹੀ ਕਾਮਯਾਬ ਬਾਪ ਆ ਜਿਹੜਾ ਆਪਣੇ ਔਲਾਦ ਆਪਣੇ ਤੋਂ ਅੱਗੇ ਯਾਨੀ ਕਿ ਜਿਹੜਾ ਵਾ ਨਾ। ਤੇ ਅਸੀਂ ਵੈਸੇ ਇਸ ਪੀੜ੍ਹੀ 'ਚ ਜਿਹੜਾ ਵਾ ਨਾ, ਅਸੀਂ ਨਾ ਤਾਂ ਮਾਹੌਲੀਅਤ ਦੇ ਹਵਾਲੇ ਨਾਲ ਨਿਆਣਿਆਂ ਕੋਲ ਕੁਛ ਉਹ ਚੰਗੀ ਚੀਜ਼ਾਂ ਛੱਡ ਕੇ ਜਾ ਰਹੇ ਹਾਂ, ਤੇ ਨਾ ਅਸੀਂ ਇਸ ਪਾਸੇ ਕਿ ਆਪਣੇ ਤੋਂ ਬਿਹਤਰ ਜਨਰੇਸ਼ਨ ਜਿਹੜੀ ਆ ਨਾ ਅਖਲਾਕੀਆਤ ਵਾਲੇ ਸਿਲਸਿਲੇ 'ਚ। ਤੇ ਅਖਲਾਕੀਆਤ ਦਾ ਜਿਹੜਾ ਨਾ ਉਹ ਘਰ ਤੋਂ ਹੀ ਸ਼ੁਰੂ ਹੁੰਦਾ ਵਾ, ਦਾਇਰਾਕਾਰ। ਤੇ ਸਾਡੇ ਹੁਣ ਨਾ ਇਸ ਚੀਜ਼ ਤੇ ਕੋਈ ਖਾਸ ਜ਼ੋਰ ਨਹੀਂ ਹੈ ਚੀਜ਼ਾਂ ਤੇ। ਪਹਿਲੇ ਅਸਲ 'ਚ ਜੁਆਇੰਟ ਫੈਮਿਲੀ ਸਿਸਟਮ ਹੁੰਦਾ ਸੀ ਨਾ, ਜਿਹੜਾ ਉਹਦੇ 'ਚ ਜਿਹੜਾ ਦਾਦਾ ਦਾਦੀ ਨਾਨਾ ਨਾਨੀ ਹੁੰਦੇ ਸੀ ਨਾ, ਉਹ 50 ਸਾਲ ਤੋਂ ਉੱਪਰ ਦੇ ਹੀ ਹੁੰਦੇ ਸੀ। ਤੇ ਹੁਣ ਜਿਹੜੇ ਵਾਲਿदैन ਆ ਨਾ, ਉਹਨਾਂ ਦਾ ਪਹਿਲਾ ਨਿਆਣਾ ਜਦੋਂ ਹੁੰਦਾ ਵਾ ਉਹ 20 ਤੋਂ 25 ਸਾਲ ਦੀ ਉਮਰ ਦੇ ਹੁੰਦੇ ਆ। ਉਹ ਦੌਰ ਜ਼ਰਾ ਇਮੋਸ਼ਨਲ ਹੁੰਦਾ ਵਾ, ਠੰਡਾ ਸੁਭਾਅ ਨਹੀਂ ਹੁੰਦਾ ਹੈ। ਤੇ ਉਹ ਨਿਆਣਿਆਂ ਨਾਲ ਨਾ ਯਾਨੀ ਕਿ ਬਹੁਤ ਜ਼ਿਆਦਾ ਪਿਆਰ ਤਾਂ ਯਾਨੀ ਕਿ ਨਾ ਜਦੋਂ, ਲੇਕਿਨ ਬਰਦਾਸ਼ਤ ਵਾਲਾ ਇਤਨਾ ਨਹੀਂ ਹੁੰਦਾ ਹੈ। ਉਹ ਨਿਆਣੇ ਫਿਰ ਜਿਸ ਤਰ੍ਹਾਂ ਸਿੱਖ ਰਹੇ ਦੇਖ ਰਹੇ ਹੁੰਦੇ ਆ, ਉਸ ਤਰ੍ਹਾਂ ਹੀ ਜਿਹੜਾ ਨਾ ਸਿੱਖ ਰਹੇ ਹੁੰਦੇ ਆ। ਤੇ ਪਹਿਲੇ ਨਿਆਣਿਆਂ ਦਾ ਨਾ ਬਹੁਤ ਸਾਰਾ ਵਕਤ ਗੁਜ਼ਰਦਾ ਸੀ ਆਪਣੇ ਨਾਨਾ ਨਾਨੀ ਕੋਲ, ਦਾਦਾ ਦਾਦੀ ਕੋਲ, ਜਾਂ ਤਾਏ ਜਿਹੜੇ ਆ ਵੱਡੇ ਹੈ। ਉਹ ਫਿਰ ਉਹਨਾਂ ਨਾਲ ਇੱਕ ਪਿਆਰ ਮੁਹੱਬਤ ਵਾਲਾ ਜਿਹੜਾ ਨਾ ਸਿਸਟਮ ਚੱਲਦਾ ਸੀ, ਉਹਦੇ ਨਾਲ ਤਰਬੀਅਤ ਉਹਨਾਂ ਦੀ ਨਾ ਹੁੰਦੀ ਰਹਿੰਦੀ ਸੀ। ਹੁਣ ਅਸਲ 'ਚ ਨਾ ਅਸੀਂ ਵਾਲਿदैन ਜਿਹੜੇ ਆ ਨਾ, ਉਹ ਇਸ ਚੀਜ਼ 'ਤੇ ਹੋ ਗਏ ਕਿ ਨਿਆਣਿਆਂ ਨੂੰ ਨਾ ਕੱਪੜੇ ਅੱਛੇ ਦੇ ਦਿਓ, ਨਿਆਣੇ ਦੀ ਖੁਰਾਕ ਚੰਗੀ ਹੋ ਜਾਏ, ਨਿਆਣੇ ਸਕੂਲ ਯਾਨੀ ਕਿ ਨੰਬਰਾਂ ਦੇ ਹਿਸਾਬ ਨਾਲ ਚੰਗੇ ਚਲੇ ਜਾਣ, ਲੇਕਿਨ ਨਿਆਣਿਆਂ ਨੂੰ ਨਾ ਮੈਨਰ ਜਿਹੜੇ ਆ ਉਹ ਨਹੀਂ, ਵੀ ਵੱਡੇ ਨਾਲ ਕਿਸ ਤਰ੍ਹਾਂ ਬੋਲਣਾ ਵਾ, ਆਪਣੇ ਭੈਣ ਭਾਈਆਂ ਨਾਲ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਨਾ ਬੋਲਣਾ ਵਾ, ਤੇ ਕੀ ਰਵੱਈਆ, ਸ਼ੇਅਰਿੰਗ। ਹੁਣ ਅੱਜ ਕੱਲ੍ਹ ਦੇ ਨਿਆਣਿਆਂ 'ਚ ਜਿਹੜਾ ਸਭ ਤੋਂ ਬੜਾ ਮਸਲਾ ਵਾ ਨਾ, ਸ਼ੇਅਰਿੰਗ ਦਾ ਵਾ। ਬੱਚੇ ਸ਼ੇਅਰਿੰਗ ਨਹੀਂ ਕਰਦੇ। ਮੈਂ
ਆਪਣੀ ਮਾਂ ਨੂੰ ਬਾਹਰ ਆ ਕੇ ਕਹਿੰਦੇ ਸੁਣਿਆ ਵਾ। ਉਹਨਾਂ ਦਾ ਇੱਕ ਛੋਟਾ ਭਾਈ ਸੀ ਮਾਮੂ ਅਖਤਰ, ਉਹ ਕਹਿੰਦੇ ਕਿ ਜਦੋਂ ਵੀ ਕੋਈ ਚੀਜ਼ ਖਾਣੇ ਵਾਲੀ ਆਉਂਦੀ ਸੀ ਨਾ, ਮੈਂ ਕਦੇ ਨਹੀਂ ਖਾਧੀ, ਮੈਂ ਅਖਤਰ ਨੂੰ ਦਿੱਤੀ। ਹੈ ਯਾਨੀ ਕਿ ਉਹਨਾਂ ਤੋਂ ਸਿਰਫ 2-3 ਸਾਲ ਛੋਟੇ ਸੀ। ਯਾਨੀ ਕਿ ਇੱਕ ਸ਼ੇਅਰਿੰਗ ਦਾ ਜਿਹੜਾ ਵਾ ਨਾ ਹੈ ਸੀ। ਤੇ ਹੁਣ ਦੇਖਿਆ ਕਿ ਬਿਲਕੁਲ ਜਿਹੜੇ ਭੈਣ ਭਾਈ 2 ਸਾਲ ਦੇ ਹੁੰਦੇ ਆ, ਉਹ ਸ਼ੇਅਰ ਨਹੀਂ ਕਰ ਰਹੇ ਹੁੰਦੇ ਚੀਜ਼ਾਂ ਦਾ। ਪੋਜੈਸ਼ਨ ਵਾਲਾ ਜਿਹੜਾ ਨਾ ਇਹ ਬਹੁਤ ਹੋ ਗਿਆ। ਤੇ ਇਹ ਕਿਤੇ ਨਾ ਕਿਤੇ ਸਾਡੇ ਕੋਲੋਂ ਨਾ ਇੱਕ ਕੁਤਾਹੀ ਹੋਈ ਆ ਕਿ ਅਸੀਂ ਜਿਹੜੇ ਨਿਆਣਿਆਂ ਨੂੰ ਨਾ ਸ਼ੇਅਰਿੰਗ ਵਾਲਾ ਕੰਮ ਨਹੀਂ ਸਿਖਾ ਸਕੇ। ਅੱਛਾ, ਇਹਦੇ ਵਿੱਚ ਨਾ ਯਾਨੀ ਕਿ ਸਾਡਾ ਜਿਹੜਾ ਵਾ, ਹੁਣ ਅਸੀਂ ਦੇਖੋ ਪਹਿਲੇ ਬੱਚਾ ਨਾ 5-7 ਸਾਲ ਸਾਰਾ ਘਰ 'ਚ ਰਹਿੰਦਾ ਵਾ, ਉਹਨੇ ਜੋ ਵੀ ਸਿੱਖਣਾ ਵਾ, ਬਲਕਿ ਰਵੱਈਏ ਬਿਲਡ ਹੀ 5-7 ਸਾਲ ਦੀ ਉਮਰ ਤੱਕ ਹੁੰਦੇ ਆ। ਤੇ ਅਸੀਂ ਯਾਨੀ ਕਿ ਘਰ 'ਚ ਜਿਹੜਾ ਵਾ ਨਾ, ਅਸੀਂ ਕੁਤਾਹੀ ਅਸਲ 'ਚ ਦੱਸਾਂ ਕੀ ਹੁੰਦਾ, ਕਹਿੰਦੇ ਜਿਸ ਨਾਲ ਤੁਸੀਂ ਪਿਆਰ ਕਰਦੇ ਆ ਨਾ, ਉਸ ਨੂੰ ਆਪਣੀ ਸਭ ਤੋਂ ਕੀਮਤੀ ਚੀਜ਼ ਦਿਓ। ਤੇ ਸਭ ਤੋਂ ਕੀਮਤੀ ਚੀਜ਼ ਨਾ ਟਾਈਮ ਹੁੰਦਾ ਵਾ। ਤੇ ਅਸੀਂ ਨਾ ਨਿਆਣਿਆਂ ਨੂੰ ਟਾਈਮ ਨਹੀਂ ਦਿੰਦੇ ਹੈ। ਅਸੀਂ ਸਮਝਦੇ ਹਾਂ ਕਿ ਸ਼ੈਵਾਂ ਜਿਹੜੀਆਂ ਵਾ ਨਾ ਉਹ ਜ਼ਿਆਦਾ ਅਹਿਮ। ਅਸੀਂ ਉਹ ਟਾਈਮ ਸ਼ੈਵਾਂ ਖਰੀਦਣ ਲਈ ਨਾ ਆਪਣਾ ਟਾਈਮ ਲਾਉਂਦੇ ਆ ਤੇ ਫਿਰ ਉਹ ਦਿੰਦੇ ਆ ਨਿਆਣਿਆਂ ਕੋਲ ਨਾ ਟਾਈਮ। ਹੁਣ ਦੇਖੋ ਛੋਟੇ ਛੋਟੇ ਬੱਚੇ ਆ ਜਿਹੜੇ, ਉਹ ਮੋਬਾਈਲ ਤੇ ਮਾਵਾਂ ਨਾਲ ਮੋਬਾਈਲ ਫੜਾ ਦਿੰਦੀਆਂ ਵਾ ਹੈ, ਤੇ ਉਹ 6-6 ਮਹੀਨੇ ਸਾਲ ਦੇ ਨਿਆਣੇ ਨਾ ਮੋਬਾਈਲ ਤੇ ਲੱਗ ਜਾਂਦੇ ਆ। ਤੇ ਮੇਰੇ ਖਿਆਲ 'ਚ ਜਿਹੜਾ ਵਾ ਨਾ 3-4 ਸਾਲ ਤੱਕ ਨਿਆਣੇ ਨੂੰ ਨਾ ਮਾਂ ਦੀ ਤਵੱਜੋ ਹੀ ਹੋਣੀ ਚਾਹੀਦੀ ਹੈ ਮੋਬਾਈਲ ਵਗੈਰਾ ਹੀ। ਬਸ ਇਹਦੇ ਤੇ ਨੈਗੇਟਿਵ ਅਸਰਾਤ ਨਜ਼ਰਾਂ ਤੇ ਵੀ ਆ, ਹੋਰ ਵੀ ਬਹੁਤ ਸਾਰੀ ਚੀਜ਼ਾਂ ਤੇ ਹੈ ਆ। ਤੇ ਉਹ ਸਾਡੇ ਵੱਲੋਂ ਨਾ ਹੁਣ ਇੱਕ ਕਿਸਮ ਦਾ ਕਹਿੰਦੇ ਵੀ ਨਿਆਣਾ ਜੀ ਇਹ ਨਜ਼ਮਾਂ ਸਿੱਖ ਜਾਏਗਾ ਹੈ। ਤੇ ਬਹੁਤ ਸਾਰੀਆਂ ਛਾਵਾਂ ਜਿਹੜਾ ਵਾ ਨਾ ਨਿਆਣਾ ਆਪਣੇ ਮਾਂ ਕੋਲ ਹੀ ਸਿੱਖਦਾ ਵਾ। ਮਤਲਬ ਇਹ ਆ ਵੀ ਜਿਹੜਾ ਸਾਡਾ ਘਰੇਲੂ ਤਰਬੀਅਤ ਦਾ ਨਿਜ਼ਾਮ ਆ ਨਾ, ਇਹ ਕਮਜ਼ੋਰ ਆ। ਹਾਂਜੀ ਬਿਲਕੁਲ, ਤੁਸੀਂ ਰਾਣਾ ਸਾਹਿਬ ਇਹ ਸਹੀ ਗੱਲ ਕੀਤੀ ਆ ਵੀ ਸਾਡਾ ਘਰੇਲੂ ਨਿਜ਼ਾਮ ਆ ਨਾ ਜਿਹੜਾ ਉਹ ਕਮਜ਼ੋਰ ਆ। ਤੇ ਇਹ ਜਿਹੜੀ ਅਖਲਾਕਿਆਤ ਆ ਜਾਂ ਤਰਬੀਅਤ ਆ ਨਾ, ਇਹ ਕੋਈ ਇੱਕ ਸ਼ੈ ਨਹੀਂ ਹੈਗੀ। ਨਹੀਂ, ਪੈਕੇਜ ਆ ਮੁਕੰਮਲ। ਇਹ ਮੁਕੰਮਲ ਪੈਕੇਜ ਹੈਗਾ ਆ। ਇਹਦੇ ਨਾਲ ਬਹੁਤ ਸਾਰੀ ਚੀਜ਼ਾਂ ਜੁੜੀਆਂ ਹੋਈਆਂ। ਘਰ ਤੋਂ ਇਲਾਵਾ ਸਾਡਾ ਤਲੀਮੀ ਨਿਜ਼ਾਮ ਆ ਨਾ ਜਿਹੜਾ, ਉਹ ਵੀ ਅਖਲਾਕਿਆਤ ਦੇ ਬਾਰੇ ਚ ਕਮਜ਼ੋਰ ਹੈਗਾ ਆ। ਉਹਦੀ ਵਜ੍ਹਾ ਹੈਗੀ ਆ ਵੀ ਅਸੀਂ ਜਿਹੜਾ ਨਾ, ਅਸੀਂ ਡਿਗਰੀਆਂ ਦੇ ਪਿੱਛੇ ਲੱਗ ਗਏ। ਸਾਡੀ ਦੌੜ ਜਿਹੜੀ ਆ ਨਾ, ਉਹ ਡਿਗਰੀਆਂ ਹੈਗੀਆਂ ਆ, ਪੋਜੀਸ਼ਨਾਂ ਹੈਗੀਆਂ ਵੀ ਪਹਿਲੀ ਪੋਜੀਸ਼ਨ ਬੱਚਾ ਲਵੇ। ਸਾਡੇ ਉਹਦੇ ਵਿੱਚ ਉੱਥੇ ਵੀ ਇਖਲਾਕ ਦੇ ਉੱਤੇ ਕੋਈ ਸਾਡੇ ਨਾ ਕੋਈ ਪੀਰੀਅਡ ਆ, ਨਾ ਉੱਥੇ ਸਿਖਾਇਆ ਜਾਂਦਾ। ਹਾਲਾਂਕਿ ਇਹ ਸਭ ਤੋਂ ਵੱਡਾ ਹੋਗਾ ਵੀ ਇਹਦੇ ਉੱਤੇ ਸਾਡੇ ਜਿਹੜੇ ਤਲੀਮੀ ਅਦਾਰੇ ਆ, ਉਹਨਾਂ ਨੂੰ ਤਵੱਜਾ ਦੇਣੀ ਚਾਹੀਦੀ ਹੈ ਕਿ ਬੱਚੇ ਦੀ ਅਖਲਾਕਿਆਤ ਦੇ ਉੱਤੇ ਵੀ ਤਵੱਜਾ ਹੋਣੀ ਚਾਹੀਦੀ ਆ। ਤੇ ਪੋਜੀਸ਼ਨ ਨਹੀਂ ਹੋਣੀ ਚਾਹੀਦੀ, ਡਿਗਰੀ ਨਹੀਂ। ਬੱਚੇ ਨੂੰ ਤਕਨੀਕੀ ਤੌਰ ਤੇ ਵੀ ਤਿਆਰ ਕੀਤਾ ਜਾਵੇ, ਉਹਨੂੰ ਉਹਦੇ ਅੰਦਰ ਦੇ ਬਾਰੇ ਚ ਦੱਸਿਆ ਜਾਵੇ, ਉਹਦੀ ਪਹਿਚਾਣ ਕਰਾਣੀ ਚਾਹੀਦੀ ਆ ਵੀ ਤੂੰ ਅੰਦਰੋਂ ਕੀ ਚੀਜ਼ ਆ। ਫੇਰ ਹੀ ਬੱਚਾ ਜਿਹੜਾ ਨਾ ਜੀ ਉਹ ਅੱਗੇ ਵਧ ਸਕਦਾ। ਦੇਖੋ ਜੀ, ਜਿਹੜੀ ਤੁਸੀਂ ਗੱਲ ਕੀਤੀ ਨਾ ਤਲੀਮ ਦੀ, ਹੁਣ ਜਦੋਂ ਸਕੂਲ ਤੋਂ ਬਾਅਦ ਦੂਸਰਾ ਉਹਦਾ ਹੈ ਤਲੀਮ, ਸਕੂਲ ਚ ਜਿਹੜਾ ਜਾਣਾ ਮੋਸਟਲੀ। ਹੁਣ ਸਾਡਾ ਸਿਲੇਬਸ ਜਿਹੜਾ ਵਾ ਨਾ ਇਸ ਤਰ੍ਹਾਂ ਦਾ ਹੋ ਗਿਆ ਵਾ ਕਿ ਉਹਦੇ 'ਚ ਅਸੀਂ ਸਮਝ ਲਿਆ ਕਿ ਯਾਰ ਇਹ ਸਾਇੰਸ ਸਬਜੈਕਟ ਆ ਨਾ ਜਿਹੜੇ, ਇਹ ਜ਼ਿਆਦਾ ਇਹਨਾਂ 'ਚੋਂ ਜ਼ਿਆਦਾ ਨੰਬਰ ਆ। ਤੇ ਜਿਹੜੀ ਸੋਸ਼ਲ ਸਬਜੈਕਟ ਆ ਨਾ, ਉਹ ਅਸੀਂ ਪੜ੍ਹਨੇ ਹੀ ਛੱਡ ਦਿੱਤੇ ਆ। ਜੇ ਪੜ੍ਹਦੇ ਵੀ ਆ ਜਸਟ ਪਾਸ ਕਰਨ ਲਈ ਨਾ, ਲਿਟਰੇਚਰ ਤੋਂ, ਹਿਸਟਰੀ ਤੋਂ, ਅਖਲਾਕੀਆਤ ਤੋਂ ਉਹ ਸਾਡਾ ਨਾ ਬਹੁਤ ਘੱਟ ਜਾ ਟੱਚ ਆ। ਹੁਣ ਦੁਨੀਆ ਦੇ ਜਿਹੜੇ ਤਰੱਕੀ ਯਾਫਤਾ ਮੁਲਕ ਆ ਨਾ, ਜਿਹੜੇ ਅੱਛੇ ਮੁਲਕ ਆ, ਜਾਪਾਨ 'ਚ ਨਿਆਣੇ ਨੂੰ ਛੋਟੇ ਹੁੰਦੇ ਨੂੰ ਨਾ ਮੈਨਰ ਹੀ ਸਿਖਾਏ ਜਾਂਦੇ ਆ, ਅਖਲਾਕੀਆਤ ਦੀ ਤਰਫ ਜ਼ਿਆਦਾਤਰ। ਇਹ ਦੇਖੋ ਚੀਜ਼ਾਂ ਅਸੀਂ ਨਾ ਨਿਆਣਿਆਂ ਨੂੰ ਤੋਤੇ ਬਣਾਉਣ 'ਤੇ ਲੱਗੇ ਹੋਏ ਆ। ਯਾਨੀ ਕਿ ਉਹ ਜੀ ਯਾਦ ਕਰ ਲੈਣ ਛਾਵਾਂ, ਉਹ ਨਾਊਨ ਯਾਦ ਕਰ ਲੈਣ, ਵਰਬ ਯਾਦ ਕਰ ਲੈਣ, ਉਹ ਐਡਜੈਕਟਿਵ ਯਾਦ ਕਰਨਾ। ਲੇਕਿਨ ਨਿਆਣਿਆਂ ਨੂੰ ਨਾ ਰਿਲੇਸ਼ਨ, ਦੇਖੋ ਰਿਸ਼ਤੇ ਜਿਹੜੇ ਆ ਨਾ ਸਭ ਤੋਂ ਅਹਿਮ ਆ। ਤੇ ਕਹਾਣੀ, ਵੱਡੀ ਕਹਾਣੀ, ਮੈਂ ਹੁਣ ਕਹਾਣੀ ਲਿਖਣ ਦਾ ਵੱਲ ਜਦੋਂ ਸਿੱਖਿਆ ਨਾ, ਤੇ ਉਹਦੇ 'ਚ ਮੈਨੂੰ ਇਹ ਦੱਸਿਆ ਉਹਨੇ ਕਿ ਕਹਾਣੀ ਵਾਕਿਆਤ ਨਾਲ ਨਹੀਂ ਹੁੰਦੀ, ਕਹਾਣੀ ਰਿਸ਼ਤਿਆਂ ਨਾਲ ਹੁੰਦੀ ਆ। ਕਿਉਂਕਿ ਰਿਸ਼ਤਿਆਂ ਨਾਲ ਅਹਿਸਾਸਾਤ ਤੇ ਜਜ਼ਬਾਤ ਜੁੜੇ ਹੁੰਦੇ ਆ। ਜਦੋਂ ਤੱਕ ਤੁਹਾਡੇ ਮੈਸੇਜ 'ਚ ਅਹਿਸਾਸ ਤੇ ਜਜ਼ਬਾ ਨਹੀਂ ਨਾ ਹੋਏਗਾ, ਉਹ ਮੈਸੇਜ ਕਨਵੇ ਨਹੀਂ ਹੁੰਦਾ ਹੈ। ਤੇ ਰਿਸ਼ਤਿਆਂ ਦਾ ਸਾਨੂੰ ਨਾ ਯਾਨੀ ਕਿ ਜਿਹੜਾ ਵਾ ਨਾ, ਰਿਸ਼ਤਿਆਂ ਦੇ ਬਾਰੇ 'ਚ ਬਹੁਤ ਜ਼ਿਆਦਾ ਜਿਹੜਾ ਵਾ ਨਾ ਹੋਣਾ ਚਾਹੀਦਾ ਵਾ। ਤੇ ਇਹ ਹੁਣ ਸਾਡੇ ਬਹੁਤ ਸਾਰੇ, ਬਲਕਿ ਜਿਹੜੇ ਆ ਸਾਡੇ ਸਰਦਾਰ ਫੈਮਲੀਆਂ ਨਾ ਜਿਹੜੀਆਂ, ਉਹਨਾਂ ਦੇ ਮੈਂ ਇੱਕ ਚੜ੍ਹਦੇ ਪੰਜਾਬ ਦੇ ਬੰਦੇ ਦੇ ਕਮੈਂਟ ਦੇਖ ਰਿਹਾ ਸੀ। ਉਹ ਕਹਿ ਰਹੇ ਨਾ ਕਿ ਅਸੀਂ ਇੱਕ ਨਿਆਣੇ ਦੇ ਚੱਕਰ 'ਚ ਨਾ ਅਸੀਂ ਰਿਸ਼ਤੇ ਹੀ
ਗਵਾ ਬੈਠੇ ਆ ਗਵਾ ਵੀ ਨਾ ਉਸ ਦਾ ਮੁੰਡੇ ਫੁੱਫੀਆਂ, ਦਾ ਮਾਮੇ, ਨਾ ਉਸ ਦਾ ਉਹ ਤਾਂ ਖਤਮ ਚਾਚਾ ਹੋ ਵਾ ਗਏ। ਨਾ ਤਾਇਆ ਵਾ ਨਾ ਪੁੱਫੀ ਆ ਨਾ ਖਾਲਾ ਵਾ ਹੈ ਯਾਨੀ ਕਿ ਸਿਰਫ ਮਾਂ ਨਾ ਭੈਣ ਆ ਨਾ ਭਾਈ ਆ ਹੈ ਯਾਨੀ ਕਿ ਉਹ ਬੰਦਾ ਇਕੱਲਾ ਵਾ ਤੇ ਉਹਦੇ ਮਾਂ-ਬਾਪ ਆ ਉਸ ਤੋਂ ਬਾਅਦ ਉਸਦੀ ਬੀਵੀ ਆ ਯਾਨੀ ਕਿ ਅਸੀਂ ਜਿਸ ਤਰ੍ਹਾਂ ਫਿਰ ਅਸੀਂ ਰਿਸ਼ਤਿਆਂ ਤੋਂ ਯਾਨੀ ਕਿ ਜਿਹੜਾ ਵਾ ਨਾ ਦੂਰ। ਔਰ ਹੁਣ ਤੁਸੀਂ ਦੇਖੋ ਕਿ ਇਹ ਸਾਡੀਆਂ ਜਿਹੜੀਆਂ ਇਸ ਦੀਆਂ ਗੱਲਾਂ ਵਾ ਸਭ ਤੋਂ ਜ਼ਿਆਦਾ ਉਹੀ ਲੋਕ ਸੁਣਦੇ ਆ ਜਿਹੜੇ ਕਿ ਬਾਹਰ ਜਿਹੜੇ ਜਿਨ੍ਹਾਂ ਨੂੰ ਪਤਾ ਵਾ ਕਿ ਯਾਰ ਨਾ ਇੱਥੋਂ ਸਾਡੇ ਕੋਲੋਂ ਨਾ ਸਹੀ ਗੱਲ ਮਿਸਟੇਕ ਹੋ ਗਈ ਆ। ਬਿਲਕੁਲ ਜੀ। ਦੇਖੋ ਨਾ ਜੇ ਤੁਸੀਂ ਕਹੋ ਵੀ ਜਾਪਾਨ ਆ ਜਿੱਦਾਂ ਹਾਂ ਉਹਦੇ ਵਿੱਚ ਅਖਲਾਕਿਆਤ ਜਿਹੜੀ ਆ ਉਹ ਬਕਾਇਦਾ ਤੌਰ ਤੇ ਇਹ ਇਸੇ ਗੱਲ ਤੇ ਜੀ ਉਹਨਾਂ ਦਾ ਹਾਂ। ਦਰਸ ਆ ਉਹ ਪੜਾਇਆ ਜਾਂਦਾ ਆ ਉੱਥੇ। ਸਾਡੇ ਇੱਥੇ ਕਮਜ਼ੋਰੀ ਇਹੀ ਆ ਵੀ ਸਾਡੇ ਜਿਹੜੇ ਤਾਲੀਮੀ ਅਦਾਰੇ ਆ ਨਾ ਉਹਨਾਂ ਦੀ ਵੀ ਇਸ ਗੱਲ ਤੇ ਤਵੱਜਾ ਨਹੀਂ। ਤੇ ਉਹ ਜਿਸ ਤਰ੍ਹਾਂ ਨਾ ਇੱਕ ਘਰ ਆ ਉਸ ਤੋਂ ਬਾਅਦ ਸਕੂਲ ਆ ਫਿਰ ਤੀਸਰਾ ਸਾਡਾ ਮੁਆਸ਼ਰਾ ਵਾ ਹਾਂ ਉਹਦੇ ਚ ਮੁਆਸ਼ਰੇ ਚ ਫਿਰ ਬਹੁਤ ਸਾਰੇ ਮਸਾਇਲ ਆ ਜਿਸ ਤਰ੍ਹਾਂ ਹੁਣ ਸਾਡੇ ਮੁਆਸ਼ੀ ਮਸਾਇਲ ਆ। ਅਸੀਂ ਹੁਣ ਯਾਨੀ ਕਿ ਨਾ ਸਿਰਫ ਰੋਟੀ ਰੋਜ਼ੀ ਇਕੱਠੀ ਕਰਨ ਦੇ ਚੱਕਰ ਚ ਨਾ 16 18 ਘੰਟੇ ਨਾ ਗੁਜ਼ਾਰ ਦਿੰਨੇ ਆ। ਬਲਕਿ ਇੱਕ ਬੰਦੇ ਦਾ ਫੋਨ ਆਇਆ ਉਹ ਕਹਿੰਦਾ ਜੀ ਮੈਂ ਨਾ ਇੱਥੇ ਟਰੱਕ 16 ਘੰਟੇ ਚਲਾ ਸਕਦੇ ਆ ਲੇਕਿਨ ਮੈਂ ਜੀ 20 ਘੰਟੇ ਵੀ ਯਾਨੀ ਕਿ ਟਰੱਕ ਚਲਾਉਣਾ ਵਾ ਸਿਰਫ 4 ਘੰਟੇ ਨਾ ਰੈਸਟ ਕਰਦਾ ਵਾਂ ਤੇ ਮਹੀਨੇ ਬਾਅਦ ਬੱਚਿਆਂ ਕੋਲ ਯਾਨੀ ਕਿ ਟਾਈਮ ਯਾਨੀ ਕਿ ਹੈ ਹੀ ਨਹੀਂ। ਅਸੀਂ ਨਾ ਸਾਰਾ ਨਾ ਚੀਜ਼ਾਂ ਅਸਾਇਸ਼ ਖਰੀਦਣ ਦੇ ਚੱਕਰ ਚ ਲਗਜ਼ਰੀ ਦੇ ਪਿੱਛੇ ਲਗਜ਼ਰੀ ਦੇ ਪਿੱਛੇ ਆ ਤੇ ਉਹਦੇ ਚ ਅਸੀਂ ਨਾ ਯਾਨੀ ਕਿ ਟਾਈਮ ਨਹੀਂ ਦੇ ਪਾ ਰਹੇ। ਤੇ ਫਿਰ ਅੱਛਾ ਮੁਆਸ਼ਰੇ ਤੋਂ ਯਾਦ ਆਇਆ ਕਿ ਜਿਤਨੇ ਵੀ ਰਿਲੇਟਿਵ ਹੁੰਦੇ ਸੀ ਪਿੰਡ ਬਰਾਦਰੀ ਮੇਰੇ ਹੁਣ ਨਾਨਾ ਜੀ ਉਹਨਾਂ ਦੇ ਬਾਰੇ ਚ ਮੈਂ ਅਕਸਰ ਸੁਣਿਆ ਵਾਂ ਕਿ ਉਸ ਦੌਰ ਦੇ ਜਿਤਨੇ ਵੀ ਉਹ ਸਾਰੇ ਉਹਨਾਂ ਦਾ ਇਹਤਰਾਮ ਕਰਦੇ ਸੀ। ਉਹ ਕਹਿੰਦੇ ਕਿ ਯਾਨੀ ਕਿ ਗੋਲੀਆਂ ਖਰੋਟ ਜਦੋਂ ਖੇਡਦੇ ਸੀ ਨਾ ਲੋਕ ਤੇ ਨਾਨਾ ਜੀ ਜਦੋਂ ਆਉਂਦੇ ਸੀ ਤੇ ਗੋਲੀਆਂ ਖਰੋਟ ਛੱਡ ਕੇ ਨਾ ਲੋਕੀ ਦੌੜ ਲਗਾ ਦਿੰਦੇ ਸੀ। ਤੇ ਉਹ ਇੱਕ ਕਿਸਮ ਦਾ ਹੈ ਸੀ ਉਹਨਾਂ ਤੋਂ ਸਾਰੇ ਜਿਹੜਾ ਨਾ ਫਿਰ ਦੇਖਿਆ ਕਿ ਬਜ਼ੁਰਗ ਆਂਦਾ ਸੀ ਨਾ ਬੰਦੇ ਜ਼ਰਾ ਆਵਾਜ਼ ਪਿਆਰ ਹਾਂ ਆਵਾਜ਼ ਫਿਰ ਰੇਂਜ ਕਰਕੇ ਥੱਲੇ ਜਾ ਕੇ ਕਰ ਦੇਣਾ ਹਾਂ ਮਾਈਆਂ ਕੋਲ ਜਾਣਾ। ਮੈਂ ਕਿ ਮੇਰੀ ਅੰਮੀ ਨੂੰ ਜਾਂਦੇ ਬਹੁਤ ਸਾਰੇ ਮਾਂ ਹੀ ਕਹਿੰਦੇ ਸੀ ਹੈ ਤੇ ਮਾਂ ਸਲਾਮ ਵਾਲਾ ਜਿਹੜਾ ਵਾ ਨਾ ਇਹ ਚੀਜ਼ਾਂ ਹੈ। ਅਸੀਂ ਦੌਲਤ ਦੇ ਪਿੱਛੇ ਯਾਨੀ ਕਿ ਗੱਲ ਇਹ ਆ ਵੀ ਸਾਡਾ ਮੁਆਸ਼ੀ ਉਹ ਵੀ ਨਹੀਂ ਠੀਕ ਹੈਗਾ। ਅਸੀਂ ਦੌਲਤ ਦੇ ਪਿੱਛੇ ਭੱਜ ਪਏ ਪੈਸਾ ਇਕੱਠੇ ਕਰਨ ਦੀ ਦੌੜ ਦੇ ਵਿੱਚ ਅਸੀਂ ਆਪਣੇ ਨਿਆਣਿਆਂ ਨੂੰ ਭੁੱਲ ਗਏ ਹੋਏ। ਅਸਲ ਗੱਲ ਇਹ ਹੈ ਅਸੀਂ ਅਸਲ ਚ ਨਾ ਸਾਡੇ ਜ਼ਿਹਨ ਚ ਇਹ ਹੋ ਗਿਆ ਕਿ ਖੁਸ਼ੀਆਂ ਜਿਹੜੀਆਂ ਵਾ ਨਾ ਇਹ ਚੀਜ਼ਾਂ ਨਾਲ ਆ ਹੈ ਤੇ ਖੁਸ਼ੀਆਂ ਜਿਹੜੀਆਂ ਨਾ ਚੀਜ਼ਾਂ ਨਾਲ ਨਹੀਂ ਅਸਲ ਚ ਅਸੀਂ ਨਿਆਣਿਆਂ ਦੇ ਜ਼ਿਹਨ ਚ ਬਿਠਾਤਾ। ਅਸਲ ਉਹੀ ਨਿਆਣਿਆਂ ਨੂੰ ਦੇਖਣਾ ਨਿਆਣਿਆਂ ਦੇ ਜ਼ਿਹਨ ਚ ਵੀ ਉਹ ਚੀਜ਼ਾਂ ਨਾਲ ਹੀ ਖੁਸ਼ੀਆਂ ਜਿਹੜੀਆਂ ਵਾ ਨਾ ਰਿਲੇਟ ਕਰਦੀਆਂ। ਦੇਖੋ ਅਗਰ ਮਾਮਾ ਜਿਹੜਾ ਵਾ ਨਾ ਤੁਹਾਡਾ ਵੈਸੇ ਮਿਲਣ ਆਉਂਦਾ ਤੇ ਚਾਲ ਹੀ ਗੱਲ ਆ। ਜ਼ਰੂਰੀ ਨਹੀਂ ਹੈ ਕਿ ਮਾਮਾ ਕੋਈ ਚੀਜ਼ ਹੀ ਲੈ ਕੇ ਆਵੇ। ਸਹੀ ਗੱਲ ਹੈ ਜੇ ਮਾਮਾ ਗੱਡੀ ਲੈ ਕੇ ਆਏਗਾ ਤੇ ਕਾਰ ਲੈ ਕੇ ਆਏਗਾ ਤੇ ਮਿਠਾਈ ਫੇਰੀ ਮਾਮਾ ਤੇ ਪਿਆਰ ਵਾਲੀ ਹੀ ਗੱਲ ਆ ਨਾ ਜਿਹੜਾ ਇਸ ਨਹੀਂ ਯਾਨੀ ਕਿ ਰਿਸ਼ਤਿਆਂ ਦਾ ਨਾ ਯਾਨੀ ਕਿ ਜਿਹੜਾ ਅਸੀਂ ਉਹਨਾਂ ਵੀ ਤੋਲ ਲਿਆ ਪੈਸਿਆਂ ਚ। ਬਿਲਕੁਲ ਜੀ ਬਿਲਕੁਲ ਰਾਣਾ ਸਾਹਿਬ। ਇਹ ਦੇਖੋ ਨਾ ਇਹ 3 ਅੰਗ ਹੋ ਗਏ ਘਰੇਲੂ ਸਾਡਾ ਠੀਕ ਨਹੀਂ ਹੈਗਾ ਸਾਡਾ ਤਲੀਮੀ ਵੀ ਠੀਕ ਨਹੀਂ ਹੈਗਾ ਤੇ ਸਾਡਾ ਮਾਸ਼ੀ ਤੇ ਮਾਸ਼ਰਤੀ ਵੀ ਨਹੀਂ ਠੀਕ ਹੈਗਾ। ਤੇ ਚੌਥੇ ਨੰਬਰ ਤੇ ਜਿਹੜੀ ਸ਼ਾਇਦ ਇਹਦੇ ਵਿੱਚ ਹਿੱਸਾ ਪਾਉਂਦੀ ਹੈ ਨਾ ਜੀ ਉਹ ਸਾਡਾ ਮਗਰਬ ਦੇ ਨਾਲ ਅਟੈਚਮੈਂਟ ਤੇ ਸਾਡੀ ਜਿਹੜੀ ਆ ਦੂਸਰਾ ਕੀ ਕਹਿੰਦੇ ਇਹਨੂੰ ਆਪਾਂ ਮੀਡੀਆ ਆ ਜਿਹੜਾ ਅਸੀਂ ਇਸਤੇਮਾਲ ਕਰ ਰਹੇ ਇਹ ਮੀਡੀਆ ਸਾਨੂੰ ਮਗਰਬ ਤੋਂ ਹੀ ਅਸਲ ਦੇ ਵਿੱਚ ਨਾ ਸਾਨੂੰ ਉਧਰੋਂ ਹੀ ਮੀਡੀਆ ਉੱਤੇ ਹੀ ਸਾਰਾ ਹੋ ਰਿਹਾ। ਵੀ ਤੁਸੀਂ ਇਹ ਦੇਖੋ ਵੀ ਅਸੀਂ ਹੁਣ ਇਸ ਟਾਈਮ ਡਰਾਮੇ ਫਿਲਮਾਂ ਮੋਬਾਈਲ ਅਸੀਂ ਇਹਦੇ ਉੱਤੇ ਇਹਨੇ ਸਾਡੇ ਅੰਦਰ ਬੜਾ ਵਿਗਾੜ ਇਹ ਨਹੀਂ ਮੈਂ ਕਹਿੰਦਾ ਕਿ ਇਹਦੇ ਉੱਤੇ ਚੰਗੀ ਸ਼ੈਵਾਂ ਨਹੀਂ ਮੌਜੂਦ ਇਹਦੇ ਉੱਤੇ ਬਹੁਤ ਸਾਰਾ ਚੰਗਾ ਵੀ ਬਹੁਤ ਕੁਝ ਪਿਆ ਲੇਕਿਨ ਇੱਕ ਇਨਸਾਨ ਦੇ ਅੰਦਰ ਇੱਕ ਫਿਤਰਤ ਹੈਗੀ ਆ ਵੀ ਅਸੀਂ ਜਿਹੜੀ ਮਨਫੀ ਚੀਜ਼ ਹੈ ਨਾ ਉਹਨੂੰ ਅਸੀਂ ਜ਼ਿਆਦਾ ਪਿਕ ਕਰਦੇ ਹਾਂ। ਤੇ ਇਹ ਵੀ ਨਿਜ਼ਾਮ ਸਾਨੂੰ ਰਾਣਾ ਸਾਹਿਬ ਇਹ ਜਿਹੜੀ ਅਸੀਂ ਮਗਰਬ ਦੇ ਅੱਲੇ ਨੂੰ ਸਾਡੀ ਨਿਗਾਹ ਅਸੀਂ ਉਧਰ ਆਪਣੀ ਪੱਕੀ ਲਾਈ ਹੋਈ ਆ ਨਾ ਇਹ ਵੀ ਸਾਡੇ ਮੇਰਾ ਖਿਆਲ ਆ ਵੀ ਖਿਲਾਫ ਜਾਂਦੀ। ਹਾਂ ਬਿਲਕੁਲ ਨਹੀਂ। ਇਹ ਦੇਖੋ ਨਾ ਜਿਹੜੀ ਮਗਰਬ ਦਾ ਜਿਹੜਾ ਫੈਮਿਲੀ ਸਿਸਟਮ ਆ ਨਾ ਬਹੁਤ ਅਰਸਾ ਪਹਿਲੇ ਜਿਹੜਾ ਨਾ ਤਬਾਹ ਬਰਬਾਦ ਹੋਇਆ। ਇਹ ਅਮਰੀਕੀ ਸਦਰ ਆ ਨਾ ਜਿਹੜਾ ਫੋਰਡ ਉਸ ਦਾ ਇੱਕ ਦਾਦਾ ਸੀ ਤੇ ਉਸਨੇ ਕੋਈ 1910 ਜਾਂ 20 ਚ ਕਿਤਾਬ ਲਿਖੀ। ਉਹਨੇ ਉਦੋਂ ਰੋਣਾ ਰੋਇਆ ਕਿ ਨਾ ਸਾਡਾ ਫੈਮਿਲੀ ਸਿਸਟਮ ਜਿਹੜਾ ਨਾ ਤਬਾਹ ਹੋ ਰਿਹਾ ਵਾ ਸਾਡੇ ਤੇ ਯਾਨੀ ਕਿ ਜਿਹੜਾ ਮੀਡੀਆ ਜੇ ਅਖਬਾਰ ਆ ਜਾਂ ਫਿਲਮ ਆ ਇਹ ਚੀਜ਼ਾਂ ਅਸਰਅੰਦਾਜ਼ ਹੋ ਰਹੀਆਂ। ਹਾਂ ਯਾਨੀ ਕਿ ਉਸ ਬੰਦੇ ਨੇ 100-1.25 ਸਾਲ ਪਹਿਲੇ ਇਸ ਗੱਲ ਦਾ ਅਦਰਾਕ ਕੀਤਾ ਕਿ ਅਸੀਂ ਜਿਹੜਾ ਨਾ ਖਸਾਰੇ ਵਾਲੇ ਪਾਸੇ ਜਾ ਰਹੇ ਹਾਂ। ਤੇ ਸਾਡੇ ਤਾਂ ਹੁਣ ਯਾਨੀ ਕਿ ਜਿਹੜਾ ਵਾ ਨਾ ਹਲੇ ਵੀ ਸਾਡੇ ਬਹੁਤ ਸਾਰੇ ਭੈਣ ਭਾਈ ਐਸੇ ਆ ਜਿਨ੍ਹਾਂ ਨੂੰ ਹਲੇ ਇਸ ਚੀਜ਼ ਦਾ ਪਤਾ ਹੀ ਨਹੀਂ ਹੈ
ਕਿ ਇਹ ਨਾ ਅਸੀਂ ਜਿਹੜਾ ਮੀਡੀਆ ਦੇ ਇੰਨੇ ਜ਼ਿਆਦਾ ਜਿਹੜੇ ਆਦੀ ਹੋ ਚੁੱਕੇ ਐਡਿਕਟੇਬਲ ਵਾਲੇ ਨਸ਼ੇ ਵਾਲੇ ਹਿਸਾਬ 'ਚ ਕਿ ਬੱਚੇ ਛੋਟੇ ਛੋਟੇ ਜਿਹੇ ਸਾਲਕ ਤੋਂ ਜਿਹੜਾ ਵਾ ਨਾ ਉਹ ਤਿੰਨ ਬੰਦੇ ਬੈਠੇ ਆ, ਉਹ ਆਪਸ ਵਿੱਚ ਉਹਨਾਂ ਦੀ ਕਮਿਊਨੀਕੇਸ਼ਨ ਨਹੀਂ ਹੈ। ਫਿਰ ਉੱਥੋਂ ਜਿਸ ਟਾਈਪ ਦਾ ਕੰਟੈਂਟ ਆ ਰਿਹਾ ਵਾ ਹੈ, ਕਿਉਂਕਿ ਅਸਲ ਵਿੱਚ ਕੰਟੈਂਟ ਨਾ ਇੱਕ ਮਖਸੂਸ ਤਬਕਾ ਵਾ ਜਿਹਦੀ ਇਜਾਰਾਦਾਰੀ ਹੈ ਆ। ਜਿਸ ਤਰ੍ਹਾਂ ਅਮਰੀਕਾ 'ਚ ਸਾਰੇ ਜਿਹੜੇ ਫਿਲਮ ਸਟੂਡੀਓ ਆ ਨਾ ਇੱਕ ਮਖਸੂਸ ਜਿਹੇ ਗਰੁੱਪ ਦੇ ਹੈ ਆ। ਇਸ ਤਰ੍ਹਾਂ ਅਖਬਾਰਾਂ ਤੇ ਉਹਨਾਂ ਦਾ ਅੱਗੇ ਫਿਰ ਇਹ ਜਿਹੜਾ ਦੂਸਰੀ ਚੀਜ਼ਾਂ ਆ ਰਹੀਆਂ ਉਹਨਾਂ ਦੇ ਉਹਦੇ ਤੇ ਨਾ ਫਿਰ ਬੱਚਿਆਂ ਨੂੰ ਨਾ, ਛੋਟੇ ਬੱਚਿਆਂ ਨੂੰ ਜਿਹੜਾ ਮਾਰ ਧਾੜ ਵਾਲਾ ਯਾਨੀ ਕਿ ਜਿਹੜਾ ਵਾ ਐਕਸ਼ਨ ਵਾਲੇ ਜਿਹੜੀਆਂ ਵਾ ਗੇਮਾਂ ਸੀਰੀਜ਼ਾਂ ਉਹ ਚੀਜ਼ਾਂ ਬਹੁਤ ਬੁਰੇ ਅਸਰਾਤ ਜਿਹੜਾ ਰਾਣਾ ਸਾਹਿਬ ਉਹਦੇ ਨਾਲ ਮੈਂ ਇਹ ਜ਼ਰੂਰ ਕਹੂੰਗਾ ਵੀ ਫਹਾਸ਼ੀ ਵੀ ਹੈ। ਹਾਂ ਬਿਲਕੁਲ ਸਾਰੀਆਂ ਸ਼ਾਵਾਂ। ਹਾਂਜੀ, ਇਹ ਆਪਾਂ ਕਹਿੰਦੇ ਨਹੀਂ ਹੈ ਅਸੀਂ ਅਸਲ ਇਹਨੂੰ ਲਪੇਟਦੇ ਅੰਦਰ ਹੀ ਲਪੇਟਦੇ ਅਸੀਂ ਇਹ ਫਹਾਸ਼ੀ ਸਭ ਤੋਂ ਮੇਰੇ ਹਿਸਾਬ ਦੇ ਵਿੱਚ ਵੀ ਅਗਰ ਗੰਦ ਪਿਆ ਨਾ ਕਮਰੇ 'ਚ ਤੇ ਤੁਸੀਂ ਉਹਨੂੰ ਕਾਰਪੇਟ ਥੱਲੇ ਲਗਾਓ, ਨਹੀਂ ਉਹਦੀ ਬਹੁਤ ਆਂਦੀ ਰਹਿਣੀ ਹੈ। ਉਹ ਨਹੀਂ ਹੈ ਚੀਜ਼ਾਂ ਦਾ। ਅਸੀਂ ਦਰਅਸਲ 'ਚ ਬਹੁਤ ਸਾਰੀਆਂ ਸ਼ਾਵਾਂ ਨੂੰ ਨਾ ਯਾਨੀ ਕਿ ਜਿਹੜਾ ਵਾ ਨਾ ਉਹ ਐਵੇਂ ਕਰਨ ਦੇ ਸ਼ਾਵਾਂ ਦੀ ਮਾਰਕੀਟਿੰਗ ਤੇ ਇਹ ਉਹ ਕਰਨ ਦੇ ਚੱਕਰ 'ਚ ਨਾ ਅਸੀਂ ਕਰ ਗਏ ਆ। ਉਹ ਫਿਰ ਕਈ ਵਾਰੀ ਗੱਲ ਕਰੀਏ ਤੇ ਬਹੁਤ ਸਾਰੇ ਬੰਦੇ ਨਾ ਜਿਹੜਾ ਵਾ ਉਸ ਗੱਲ ਤੇ ਪਰਸਨਲ ਹੋ ਜਾਂਦੇ ਆ। ਤੇ ਮੈਨੂੰ ਨਾ ਹੁਣ ਅੰਜਮ ਦੇ ਨਿਆਣਿਆਂ 'ਚ ਨਾ ਇੱਕ ਦੋਵਾਂ 'ਚ ਇਹ ਬੜੀ ਅੱਛੀ ਚੀਜ਼ ਲੱਗਦੀ ਹੈ ਕਿ ਬਹੁਤ ਘੱਟ ਮੋਬਾਈਲ ਜਿਹੜਾ ਖਾਸ ਤੌਰ ਤੇ ਛੋਟਾ ਨਾ, ਬੜਾ ਵੀ ਨਹੀਂ, ਛੋਟਾ 4 ਸਾਲ ਦਾ, ਉਹ ਮੈਂ ਨਹੀਂ ਉਹਦੇ ਹੱਥ 'ਚ ਕਦੇ ਨਹੀਂ ਮੋਬਾਈਲ ਨਹੀਂ ਦੇਖਿਆ। ਉਹ ਸਾਰੀ ਦਿਹਾੜੀ ਨਾ ਬਾਹਰ ਖੇਲਦਾ ਰਹਿੰਦਾ। ਹਾਂ, ਬੜਾ ਤਾਂ ਸਕੂਲ ਦੇਖੋ ਬੱਚਿਆਂ ਨੂੰ ਨਾ, ਬੱਚੇ ਜਦੋਂ ਖੇਲਦੇ ਆ ਨਾ ਉਹ ਆਪਸ 'ਚ ਉਹਨਾਂ 'ਚ ਨਾ ਬਰਦਾਸ਼ਤ ਪੈਦਾ ਹੁੰਦੀ ਹੈ, ਸ਼ੇਅਰਿੰਗ ਵਾਲੀ ਬਰਦਾਸ਼ਤ ਵਾਲੀ। ਜਦੋਂ ਇਕੱਠੇ ਖੇਲਣਗੇ ਨਾ, ਕਿਉਂਕਿ ਸਾਡੇ ਇੱਕ ਹੋਰ ਮਸਲਾ ਹੋਇਆ ਕਿ ਜਦੋਂ ਤੋਂ ਸਾਡੇ ਨਿਆਣੇ ਇਹਦੇ ਤੇ ਮੋਬਾਈਲ ਤੇ ਚਲੇ ਗਏ ਨਾ, ਇਹ ਹੁਣ ਖੇਲਾਂ 'ਚ ਨਹੀਂ, ਕਿਉਂਕਿ ਤੁਸੀਂ ਖੇਲਦੇ ਰਹੇ ਆ, ਦੇਖਿਆ ਨਾ ਕਿ ਖੇਲ 'ਚ ਜਿਹੜਾ ਵਾ ਟਾਈਮ ਹੀ ਨਹੀਂ ਲੱਗਦਾ ਜੀ। ਫਿਰ ਖੇਲ 'ਚ ਇੱਕ ਬਰਦਾਸ਼ਤ ਬੜੀ ਖੇਲ 'ਚ ਨਾ, ਉੱਥੇ ਅਗਰ ਤੁਹਾਡੀ ਹਵੀ ਨੰਬੀ ਹੋ ਵੀ ਜਾਂਦੀ ਹੈ ਨਾ, ਵਾਪਸੀ ਤੇ ਤੁਸੀਂ ਫਿਰ ਇਕੱਠੇ ਹੀ ਆ ਰਹੇ ਹੁੰਦੇ ਹਾਂ, ਅਗਲੇ ਦਿਨ ਫਿਰ ਇਕੱਠੇ ਜਾ ਰਹੇ ਹੁੰਦੇ ਆ ਖੇਲਣ। ਹਾਂ ਬਿਲਕੁਲ ਅਗਲੇ ਨੂੰ ਵੀ ਨਹੀਂ ਕੁਝ ਕਿਹਾ ਵੀ ਜਿਹਨੇ ਹਾਕੀ ਮਾਰੀ, ਜਿਵੇਂ ਬੰਦਾ ਮਾਰ ਦੇਵੇ ਨਾ ਤੇ ਬੰਦਾ ਗਲ ਪੈ ਜਾਵੇ। ਇੱਥੇ ਮੇਰੇ ਇੱਕ ਜਿਹੜਾ ਨਾ ਇੱਥੇ ਇੱਕ ਹੈ, ਉਹ ਇਸ ਤਰ੍ਹਾਂ ਸਕੂਲ ਦੀ ਫੱਟੀ ਕੱਢ ਰਿਹਾ ਸੀ ਤੇ ਉਹ ਫੱਟੀ ਬੜੀ ਭਾਰੀ ਗਈ ਸੀ ਤੇ ਇੱਥੇ ਲੱਗੀ ਤੇ ਮੇਰੇ ਨਾ ਕਾਫੀ ਖੂਨ ਜਿਹੜਾ ਨਾ ਨਿਕਲਿਆ। ਤੇ ਡਰ ਇਹ ਸੀ ਵੀ ਘਰ ਵਾਲਿਆਂ ਨੂੰ ਨਾ ਖੂਨ ਦਾ ਪਤਾ ਨਾ ਲੱਗੇ, ਬਾਕੀ ਤਾਂ ਸੱਜਣ ਬੇਲੀ ਜਿਹੜੇ ਇਹਨਾਂ ਚੀਜ਼ਾਂ ਦੇ। ਹੁਣ ਦੇਖੋ ਨਾ, ਹੁਣ ਨਿਆਣਾ ਜਿਹੜਾ ਵਾ ਨਾ ਉਹਦੇ ਨਾਲ ਮਾੜੀ ਜੀ ਕੋਈ ਹੋ ਜਾਂਦੀ ਹੈ ਨਾ ਇਸ ਤਰ੍ਹਾਂ ਦੀ, ਉਹ ਕਈ ਵਾਰੀ ਬੜੀ ਲੜਾਈ ਯਾਨੀ ਕਿ ਜਿਹੜਾ ਵਾ ਨਾ ਵੱਧਦੀ ਜਾਂਦੀ। ਮੈਂ ਕਹਿ ਰਿਹਾ ਮੇਰੇ ਆ ਲੱਗੀ ਨਾ ਜੀ, ਮੈਂ ਘਰ ਜਾ ਕੇ ਦੱਸਿਆ ਸਾਈਕਲ ਦੀ ਬ੍ਰੇਕ ਲੱਗੀ। ਹਾਂਜੀ ਬਿਲਕੁਲ ਇਦਾਂ ਹੀ। ਅੱਛਾ ਰਾਣਾ ਸਾਹਿਬ, ਇਹ ਤਾਂ ਹੋ ਗਏ ਹੁਣ 4। ਜਿਹੜਾ ਇਹਦੇ ਵਿੱਚ 5ਵਾਂ ਹਿੱਸਾ ਨਾ, ਉਹ ਮੇਰਾ ਖਿਆਲ ਆ ਵੀ ਸਾਡਾ ਜਿਹੜਾ ਅਦਾਲਤੀ ਤੇ ਜਿਹੜਾ ਸਾਡਾ ਆ ਇੰਤਜ਼ਾਮੀ ਨਿਜ਼ਾਮ ਆ ਨਾ, ਆ ਜਿਹੜਾ ਸਾਡਾ ਢਾਂਚਾ ਹੈਗਾ, ਇਹਨੇ ਵੀ ਬਹੁਤ ਜ਼ਿਆਦਾ ਅਸਰ ਪਾਇਆ ਹੋਇਆ। ਜਿੱਦਾਂ ਕਿ ਰਿਸ਼ਵਤ ਅੱਲੇ ਨੂੰ ਦੇਖੋ, ਜੋ ਦੇਖਣਾ ਨਾ ਉਹੀ ਸਿੱਖਦਾ ਬੰਦਾ। ਸਾਡੇ ਅੱਜ ਦੇ ਨਿਆਣਿਆਂ ਦੇ ਵਿੱਚ ਇਹ ਗੱਲ, ਇਹ ਜ਼ਿਹਨ ਦੇ ਵਿੱਚ ਇਹ ਗੱਲ ਪੈ ਗਈ ਵੀ ਥਾਣੇ ਜਾਣਾ ਨਾ ਤੇ ਜੇ ਰੁਪਈਏ ਇੰਜ ਕਰਕੇ ਦੇਣੇ ਆ ਤੇ ਕੰਮ ਹੋ ਜਾਣਾ। ਵਾਪਡਾ ਦਫ਼ਤਰ ਗਏ, ਇੰਜ ਕਰਕੇ ਰੁਪਈਏ ਦਿੱਤੇ ਨਾ, ਸਾਡਾ ਇੰਤਜ਼ਾਮੀ ਠੀਕ ਆ। ਤੇ ਅਦਾਲਤੀ ਇੰਜ ਆ ਵੀ ਜਦੋਂ ਸਜ਼ਾ ਨਹੀਂ ਮਿਲਣੀ ਕਿਸੇ ਗੱਲ ਦੀ, ਫਿਰ ਬੰਦੇ ਦੇ ਦਿਲ 'ਚ ਇਹ ਗੱਲ ਆਉਂਦੀ ਆ ਵੀ ਜਦੋਂ ਜੁਰਮ ਦੀ ਸਜ਼ਾ ਹੀ ਕੋਈ ਰੋਕ ਟੋਕ। ਇਹ ਵੀ ਇੱਕ ਮੈਂ ਕਹਿੰਦਾ ਬੜਾ ਇਹਦੇ 'ਚ ਬਹੁਤ ਜ਼ਿਆਦਾ। ਦੇਖੋ ਜੀ, ਕਹਿੰਦੇ ਹਜ਼ਰਤ ਅਲੀ ਦਾ ਕੌਲ ਆ ਕਿ ਕੋਈ ਨਿਜ਼ਾਮ ਨਾ ਜ਼ਬਰ ਤੇ ਰਹਿ ਸਕਦਾ ਵਾ, ਜਿਹੜਾ ਨਾ ਨਾਇਨਸਾਫੀ ਵਾਲਾ ਨਿਜ਼ਾਮ ਨਹੀਂ ਚੱਲ ਸਕਦਾ। ਕਿਉਂਕਿ ਦੇਖੋ ਸਾਡਾ ਸਾਰਾ ਸਜ਼ਾ ਜਜ਼ਾ ਦਾ ਨਿਜ਼ਾਮ ਆ। ਅਸੀਂ ਦੇਖਾਂ ਕਿ ਯਾਰ ਭੈੜਾ ਕੰਮ ਕਰਾਂਗੇ ਸਾਨੂੰ ਸਜ਼ਾ ਮਿਲੇਗੀ, ਅੱਛਾ ਕੰਮ ਕਰਾਂਗੇ ਯਾਨੀ ਕਿ ਸਾਡਾ ਜੰਨਤ ਦੋਜ਼ਖ ਵਾਲਾ ਸਾਰਾ ਕੰਸੈਪਟ ਉਹੀ ਸਜ਼ਾ ਜਜ਼ਾ ਵਾਲਾ। ਇਸ ਤਰ੍ਹਾਂ ਦੁਨੀਆ 'ਚ ਸਜ਼ਾ ਜਜ਼ਾ ਵਾਲਾ ਹੈ ਕਿ ਅਗਰ ਅਸੀਂ ਗਲਤ ਕੰਮ ਕਰਾਂਗੇ ਤਾਂ ਫੜੇ ਜਾਵਾਂਗੇ, ਅਗਰ ਅੱਛਾ ਕੰਮ ਕਰਾਂਗੇ ਤੇ। ਹੁਣ ਸਾਡਾ ਜਿਸ ਤਰ੍ਹਾਂ ਅਦਾਲਤੀ ਤੇ ਇੰਤਜ਼ਾਮੀ ਨਿਜ਼ਾਮ ਹੈ ਨਾ, ਉਹਦੇ 'ਚ ਇਹ ਹੋ ਗਈ ਕਿ ਉਹ ਬੰਦਾ ਕਹਿੰਦਾ ਕਿ ਯਾਰ ਮੈਂ ਅਗਰ ਪੈਸੇ ਲਗਾਵਾਂਗਾ ਨਾ, ਮੈਂ ਆਪਣੇ ਇਹ ਇਸਤੇਮਾਲ ਕਰਾਂਗਾ ਇਖਤਿਆਰਾਤ ਨੂੰ, ਤਲਕਾਤ ਨੂੰ, ਮੈਂ ਬਚ ਜਾਵਾਂਗਾ। ਉਸ ਕਰਕੇ ਲੋਕਾਂ 'ਚ ਨਾ ਕ੍ਰਾਈਮ ਕਰਨ ਦਾ ਨਾ ਵੱਧ ਰਿਹਾ ਵਾ। ਫਿਰ ਇਹ ਸਿਸਟਮ ਆ ਜਿਹੜਾ ਅੰਗਰੇਜ਼ਾਂ ਵਾਲਾ ਸਿਸਟਮ ਸੀ ਨਾ, ਉਹ ਅੰਗਰੇਜ਼ਾਂ ਦਾ ਇਹੀ ਸੀ ਕਿ ਉਹ ਆਉਂਦੇ ਸੀ ਕੁਛ ਅਰਸੇ ਲਈ ਤੇ ਉਹ ਇੱਥੇ ਜੌਬ ਕਰਦੇ ਸੀ, ਫਿਰ ਉਹ ਵਾਪਸ ਚਲੇ ਜਾਂਦੇ ਸੀ। ਉਹਨਾਂ ਦਾ ਇੱਥੇ ਨਾਲ ਕੋਈ ਐਸਾ ਹੈ ਨਹੀਂ ਸੀ ਮਸਲਾ। ਤੇ ਬਦਕਿਸਮਤੀ ਨਾਲ ਨਾ ਜਿਹੜੀ ਸਾਡੀ ਇੰਤਜ਼ਾਮੀਆਂ ਵਾ ਨਾ,
ਉਹਦਾ ਵੀ ਹਾਲ ਇਹੀ ਹੈ। ਉਹਨਾਂ ਨੂੰ ਵੀ ਇਹੀ ਹੈ ਕਿ ਅਸੀਂ ਇੱਥੇ ਨਾ ਜੌਬ ਕਰਨੀ ਆ ਤੇ ਅਸੀਂ ਜਿਸ ਦਿਨ ਜੌਬ ਤੋਂ ਰਿਟਾਇਰ ਹੋਏ ਤੇ ਅਸੀਂ ਨਾ ਵਾਪਸ ਚਲੇ ਜਾਣਾ, ਜਿਹੜਾ ਕਿ ਉਹਨਾਂ ਦੇ ਆਪਣੇ ਮੁਲਕ ਆ। ਜਿਸ ਤਰ੍ਹਾਂ ਅੰਗਰੇਜ਼ਾਂ ਦਾ ਤਾਂ ਮੁਲਕ ਜਿਹੜਾ ਵਾ ਨਾ ਇੰਗਲੈਂਡ ਸੀ, ਤੇ ਸਾਡੀ ਇੰਤਜ਼ਾਮੀਆਂ ਦਾ ਉਹ ਜਿਹੜੇ ਵੀ ਮੁਲਕ ਚ ਯਾਨੀ ਕਿ ਬੜੀ ਵੱਡੀ ਗੱਲ ਕੀਤੀ ਹੈ ਜੀ ਰਾਣਾ ਸਾਹਿਬ। ਹਾਂ, ਉਹ ਭਾਵੇਂ ਅਮਰੀਕਾ ਚਲੇ ਜਾਣ, ਭਾਵੇਂ ਯੂਕੇ ਚਲੇ ਜਾਣ, ਆਸਟ੍ਰੇਲੀਆ, ਉਹਨਾਂ ਦਾ ਹਰ ਇੱਕ ਦਾ ਆਪਣਾ, ਯਾਨੀ ਕਿ ਉਹਨਾਂ ਦੇ ਬੱਚੇ ਉੱਥੇ ਆ, ਉਹਨਾਂ ਦੇ ਪ੍ਰਾਪਰਟੀਆਂ ਉੱਥੇ ਆ। ਉਹਨਾਂ ਨੂੰ ਨਾ ਇਸ ਚੀਜ਼ ਨਾਲ ਫਿਰ ਇੱਕ ਜਦੋਂ ਇਨਸਾਫ ਨਹੀਂ ਨਾ ਮਿਲਦਾ ਤੇ ਫਿਰ ਮਾਯੂਸੀ ਫੈਲਦੀ ਆ। ਤੇ ਮਾਯੂਸੀ ਜਿਤਨੀ ਬੜੀ, ਯਾਨੀ ਕਿ ਇਸਲਾਮ ਵਿੱਚ ਖੁਦਕਸ਼ੀ ਹਰਾਮ ਆ। ਕਿਉਂ ਕਿ ਖੁਦਕਸ਼ੀ ਕਰਨੇ ਵਾਲਾ ਬੰਦਾ ਨਾ ਮਾਯੂਸ ਹੋ ਜਾਂਦਾ। ਉਹਨੂੰ ਉਹਨੂੰ ਹੁੰਦਾ ਕਿ ਵੀ ਕਿ ਮੈਨੂੰ ਨਾ ਅੱਛਾ ਵਕਤ ਨਹੀਂ ਮੇਰੇ ਲਈ ਆਣੇ ਵਾਲਾ, ਮੇਰੇ ਲਈ ਕੁਛ ਨਹੀਂ, ਮੇਰੇ ਲਈ ਨਾ ਜਿਹੜਾ ਨਾ ਖਤਮ ਹੋ ਚੁੱਕਿਆ। ਅਤੇ ਅਸੀਂ ਯਾਨੀ ਕਿ ਇਹਨਾਂ ਸਿਸਟਮਾਂ ਦੇ ਤਹਿਤ ਨਾ ਬਹੁਤ ਸਾਰੇ ਲੋਕਾਂ ਨੂੰ ਨਾ ਯਾਨੀ ਕਿ ਸਲੋ ਖੁਦਕਸ਼ੀ ਦੀ ਤਰਫ ਲੈ ਕੇ ਜਾ ਰਹੇ ਹਾਂ। ਉਹ ਉਹਨਾਂ ਦੀ ਸਿਹਤਾਂ ਖਰਾਬ ਹੁੰਦੀਆਂ ਵਾ, ਉਹਨਾਂ ਨੂੰ ਦਿਮਾਗੀ ਤੌਰ ਤੇ ਉਹ ਹੁੰਦੇ ਆ। ਬਹੁਤ ਸਾਰੇ ਯਾਨੀ ਕਿ ਮਸਾਇਲ ਜਿਹੜੇ ਆ ਨਾ ਇਹ ਹੈ ਕਿ ਇਹ ਯਾਨੀ ਕਿ ਸਾਡੇ ਜਦੋਂ ਤੱਕ ਇਹ ਢਾਂਚਾ ਸਾਡਾ ਨਾ ਅਦਾਲਤੀ ਤੇ ਇਹ ਨਹੀਂ ਠੀਕ ਹੁੰਦਾ ਹੈ ਉਦੋਂ ਤੱਕ ਨਹੀਂ। ਇਹ ਵੀ ਇੱਕ ਪਿੱਲਰ ਆ। ਹਾਂ, ਪਿੱਲਰ ਆ, ਬਿਲਕੁਲ। ਇਹ ਪੰਜਵਾਂ ਪਿੱਲਰ ਆ ਰਾਣਾ ਸਾਹਿਬ। ਹਾਂ, ਬਿਲਕੁਲ। ਤੇ ਉਸ ਤੋਂ ਬਾਅਦ ਰਾਣਾ ਸਾਹਿਬ ਛੇਵਾਂ ਪਿੱਲਰ ਇੱਕ ਹੋਰ ਵੀ ਹੈਗਾ। ਉਹ ਹੈਗਾ ਜਿਹੜੇ ਸਾਡੇ ਮਜ਼ਹਬੀ ਰਹਿਨੁਮਾ ਹੈ। ਕੋਈ ਵੀ ਮਜ਼ਹਬ ਆ, ਮੈਂ ਇਹ ਗੱਲ ਇਕੱਲੇ ਇਸਲਾਮ ਦੀ ਗੱਲ ਨਹੀਂ ਕਰਦਾ, ਕੋਈ ਵੀ ਦੁਨੀਆ ਦੇ ਵਿੱਚ ਮਜ਼ਹਬ ਆ ਨਾ ਜੀ, ਛੇਵਾਂ ਜਿਹੜਾ ਤਰਬੀਅਤ ਵਾਸਤੇ ਜਿਹੜਾ ਜਿਹਨੂੰ ਬੰਦਾ ਦੇਖ ਰਿਹਾ, ਬੰਦੇ ਦੇ ਨਾ ਜਿਹੜੇ ਮਜ਼ਹਬੀ ਪਿੱਲਰ ਹੁੰਦੇ ਆ ਨਾ ਜੀ, ਜਿਹੜੇ ਮਜ਼ਹਬ ਹੁੰਦਾ ਨਾ ਜੀ, ਇਹਨੂੰ ਜਿਹੜੇ ਬਿਆਨ ਕਰਨ ਵਾਲੇ ਬੰਦੇ ਹੁੰਦੇ ਆ ਨਾ, ਉਹ ਵੀ ਬੰਦਿਆਂ ਦੇ ਰੋਲ ਮਾਡਲ ਹੁੰਦੇ। ਉਹਨਾਂ ਨੂੰ ਬੰਦੇ ਦੇਖ ਰਹੇ ਹੁੰਦੇ ਆ। ਤੇ ਸਾਡੇ ਇੱਥੇ ਇਹ ਵੀ ਇੱਕ ਬੜਾ ਵੱਡਾ ਖਲਾ ਆ ਵੀ ਇੱਥੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਮਜ਼ਹਬੀ ਰਹਿਨੁਮਾ ਹੈਗੇ ਆ, ਉਹਨਾਂ ਨੂੰ ਰਾਣਾ ਸਾਹਿਬ ਇਹ ਗੱਲ ਕੋਈ ਨਹੀਂ ਰਹੀ ਹੈਗੀ ਕਿ ਅਸੀਂ ਕਿਸੇ ਦੀ ਤਰਬੀਅਤ ਕਰਨੀ ਹੈ। ਫਿਰਕਾਵਾਰੀਅਤ ਆਪਣੇ ਆਪਣੇ ਜਿਹੜੀ ਇਹ ਦੁਕਾਨ ਆ, ਜਿਹੜੇ ਵੀ ਫਿਰਕੇ ਨਾਲ ਉਹ ਤਾਲੁਕ ਰੱਖਦੇ ਆ ਨਾ ਜੀ, ਉਹਨਾਂ ਨੇ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਆ, ਉਹ ਜਨਾਬ ਜੀ ਇੱਕ ਨੇ ਵੀਡੀਓ ਬਣਾਈ, ਦੂਜੇ ਨੇ ਉਹਦੇ ਖਿਲਾਫ ਬਣਾਈ, ਉਹਨਾਂ ਨੇ ਇੱਕ ਆਪਸ ਦੇ ਵਿੱਚ ਆਪਣਾ ਨਿਜ਼ਾਮ ਜੜ ਲਿਆ ਹੋਇਆ ਆ। ਜਿਹੜੀ ਸਾਡੀ ਮਜ਼ਹਬ ਦੀ ਤਰਬੀਅਤ ਆ ਜਾਂ ਜਿਹੜਾ ਅਖਲਾਕ ਦੇ ਬਾਰੇ ਚ ਦੱਸਣਾ ਨਾ, ਉਹ ਤਾਂ ਰਾਣਾ ਸਾਹਿਬ ਬਹੁਤ ਪਿੱਛੇ ਚੱਲ ਗਿਆ। ਮਾਸ਼ੀ ਰੰਗ ਜ਼ਿਆਦਾ ਆ ਗਿਆ ਵਾ ਤੇ ਇੰਤਕਾਮੀ ਰੰਗ ਜਿਹੜਾ ਵਾ ਨਾ ਉਹ ਜ਼ਿਆਦਾ ਆ ਗਿਆ ਵਾ। ਉਹਦੇ ਚ ਜਿਸ ਤਰ੍ਹਾਂ ਹੁੰਦਾ ਨਾ ਕਿ ਪਿਆਰ ਮੁਹੱਬਤ ਵਾਲਾ, ਹੁਣ ਤੁਸੀਂ ਦੇਖ ਲਓ ਕਿ ਸਾਡੇ ਸੂਫੀਆ ਦੇਖ ਲਓ, ਦੂਸਰੇ ਮਜ਼ਾਹਿਬ ਦੇ ਜਿੰਨੇ ਵੀ ਬੰਦੇ ਹੈ ਆ, ਉਹ ਦੇਖ ਲਓ ਜਿੰਨੇ ਵੀ ਮਜ਼ਹਬੀ ਹੈ, ਉਹ ਸਭ ਅਮਨ ਤੇ ਸ਼ਾਂਤੀ ਦਾ ਹੀ ਦਰਸ ਜਿਹੜਾ ਨਾ ਦਿੰਦੇ ਆ। ਤੇ ਸਭ ਮਜ਼ਹਬਾਂ 'ਚ ਇੱਕੋ ਹੀ ਤਾਲੀਮ ਆ ਕਿ ਇਨਕੀ ਲੜਾਈ ਝਗੜਾ ਜਿਹੜਾ ਅਖਲਾਕਿਆਤ ਤਾਂ ਜੀ ਸਾਰਿਆਂ ਦੀ ਸਾਂਝਾ, ਇਹ ਤਾਂ ਸਾਂਝਾ ਇਨਸਾਨੀਅਤ ਨਾ, ਬਿਲਕੁਲ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਦਾ ਵੀ ਹਿੱਸਾ ਜਿਹੜਾ ਵਾ ਨਾ ਇਹ ਕਾਫੀ ਹੈ। ਇਵੇਂ ਹੀ ਹੈ ਨਾ ਗੱਲ। ਅੱਛਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਮਜ਼ਹਬ ਦੀ, ਇੱਕ ਹੋਰ ਚੀਜ਼ ਹੈ, ਉਹ ਹੈ ਆ ਕਿ ਜਿਹੜਾ ਸਿਆਸੀ ਅਦਮੇ ਇਸਤਹਿਕਾਮ ਆ ਨਾ, ਇਹ ਵੀ ਸਾਡੇ ਅਖਲਾਕੀ ਗਿਰਾਵਟ ਵਿੱਚ ਨਾ ਇੱਕ ਫੈਕਟਰ ਹੈ। ਬਿਲਕੁਲ। ਦੇਖੋ ਜਿਹੜੇ ਮੁਲਕਾਂ 'ਚ ਨਾ ਅਮਨ ਅਮਾਨ ਰਹਿੰਦਾ ਸ਼ੁਰੂ ਦੌਰ ਤੋਂ ਹੀ ਹੈ, ਉੱਥੇ ਅੱਛਾ ਆਰਟ ਤਖਲੀਕ ਹੋਇਆ, ਉੱਥੇ ਅੱਛਾ ਅਦਬ ਲਿਖਿਆ ਗਿਆ, ਉੱਥੇ ਅੱਛੀ ਮਿਊਜ਼ਿਕ ਜਿਹੜਾ। ਲੇਕਿਨ ਜਿਹੜੇ ਜਗ੍ਹਾ ਤੇ ਅਨਸਟੇਬਿਲਿਟੀ ਰਹੀ ਆ, ਜਿੱਥੇ ਕਿ ਹਮਲਾਵਰ ਆਂਦੇ ਰਹੇ, ਮਾਰ ਧਾੜ ਚੱਲਦੀ ਰਹੀ, ਜਿੱਥੇ ਅੱਛਾ ਲੀਡਰ ਨਹੀਂ ਆਇਆ, ਜਿੱਥੇ ਯਾਨੀ ਕਿ ਮੁਸ਼ਕਿਲ ਬੁਨਿਆਦਾਂ ਤੇ ਹਕੂਮਤਾਂ ਨਹੀਂ ਰਹੀਆਂ ਹੈ, ਉੱਥੇ ਫਿਰ ਨਾ ਉੱਥੇ ਠੱਗ ਡਕੈਤ ਇਸ ਤਰ੍ਹਾਂ ਦੇ ਯਾਨੀ ਕਿ ਜਿਹੜੇ ਨਾ ਮਸਾਇਲ ਪੈਦਾ ਹੁੰਦੇ ਰਹੇ ਆ। ਤੇ ਸਾਡੇ ਵੀ ਬਦਕਿਸਮਤੀ ਨਾਲ ਪਾਕਿਸਤਾਨ ਬਣਨ ਤੋਂ ਲੈ ਕੇ ਹੁਣ ਤੱਕ ਸਹੀ ਮਾਇਨਿਆਂ 'ਚ ਯਾਨੀ ਕਿ ਜਿਹੜਾ ਵਾ ਨਾ ਉਹ ਸਿਆਸੀ ਇਸਤਹਿਕਾਮ ਆਇਆ ਹੀ ਨਹੀਂ ਹੈ। ਤੇ ਉਹ ਫਿਰ ਸਾਰੀ ਚੀਜ਼ਾਂ ਤੇ ਉਹਦੇ ਨਾਲ ਅਸਰਾਤ ਪੈਂਦੇ ਆ ਕਿ ਸਾਡੀ ਇੰਡਸਟਰੀ ਨਹੀਂ, ਸਾਡੀ ਸਰਮਾਇਆਕਾਰੀ ਨਹੀਂ, ਕਿਉਂਕਿ ਹਕੂਮਤਾਂ ਦੀ ਪਾਲਿਸੀਆਂ 'ਚ ਜਿਹੜਾ ਵਾ ਨਾ ਉਹ ਕੋਈ ਠਹਿਰਾਓ ਨਹੀਂ ਹੈ। ਹੁਣ ਤੁਸੀਂ ਦੇਖੋ ਨਾ, ਅਸੀਂ ਉਹੀ 4-5 ਸਾਲ ਬਾਅਦ ਨਾ ਦੁਬਾਰਾ ਉੱਥੇ ਸ਼ੁਰੂ ਕਰ ਲੈਂਦੇ ਹਾਂ, ਜ਼ੀਰੋ ਤੋਂ। ਹੁਣ ਅਗਰ
ਸਾਡਾ ਜ਼ਿਮੀਂਦਾਰ ਹੀ ਆ ਨਾ ਫਰਜ਼ ਕੀਤਾ, ਇਹ ਚੱਲਿਆ ਹੁੰਦਾ ਇੱਕ ਹਿਸਾਬ ਸਿਰ 5 ਸਾਲਾਂ 'ਚ ਇੱਥੇ ਹੁੰਦਾ, ਇਕੱਲੇ ਇੱਕ ਜ਼ਿਮੀਂਦਾਰੇ ਨੂੰ ਅਸੀਂ ਫੜ ਲੈਂਦੇ ਨਾ। ਹਾਂ, ਉੱਥੋਂ ਚੱਲ ਅੱਗੇ ਅੱਗੇ ਸਾਨੂੰ ਹੁੰਦਾ ਕਿ ਯਾਰ ਇਹ ਪਹਿਲੇ 5 ਸਾਲਾਂ 'ਚ ਇੱਥੇ ਸੀ ਗੱਲ, 10 ਸਾਲਾਂ 'ਚ ਉੱਥੇ ਸੀ ਗੱਲ, 15 ਸਾਲਾਂ 'ਚ ਇੱਥੇ ਸੀ ਗੱਲ, ਯਾਨੀ ਕਿ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ। ਦੇਖੋ ਅਗਰ ਤੁਸੀਂ ਇੱਕ ਛੋਟਾ ਜਿਹਾ ਹੱਥ ਆ ਵਾ ਨਾ ਉਹਨੂੰ ਸਾਫ਼ ਕਰਨਾ ਵਾ ਨਾ, ਉਹਦਾ 'ਚ ਇਹੀ ਆ ਕਿ ਤੁਸੀਂ ਉਹਦਾ ਇੱਕ ਹਿੱਸਾ ਸਾਫ਼ ਕਰੋਗੇ, ਫਿਰ ਦੂਸਰਾ ਸਾਫ਼ ਕਰੋਗੇ। ਉਹ ਇੱਕ ਹਾਂ ਕੰਟੀਨਿਊਟੀ ਜਿਹੜੀ ਆ ਨਾ ਉਹ ਬਹੁਤ ਜ਼ਰੂਰੀ ਹੁੰਦੀ ਹੈ। ਜਦੋਂ ਉਹ ਕੰਟੀਨਿਊਟੀ ਨਹੀਂ ਨਾ ਰਹਿੰਦੀ ਹੈ ਤੇ ਫਿਰ ਉਹ ਇਸ ਤਰ੍ਹਾਂ ਹੀ ਹੁੰਦਾ ਕਿ ਜਿਹੜਾ ਪਹਿਲਾਂ ਵੀ ਸਫਾਈ ਹੋਈ ਹੁੰਦੀ ਹੈ ਨਾ ਉਹ ਵੀ ਬੇਵਕਤੀ ਹੋ ਜਾਂਦੀ ਹੈ। ਬਿਲਕੁਲ ਇਦਾਂ ਹੀ। ਲਓ ਜੀ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿੱਥੇ ਅਸੀਂ ਇਹ ਡਿਊਟੀ ਅਸੀਂ ਦੇ ਰਹੇ ਹਾਂ ਨਾ ਕਿ ਨਿਆਣਿਆਂ ਨੂੰ ਸਵੇਰ ਸਕੂਲੇ ਛੱਡ ਕੇ ਆਣਾ ਤੇ ਫਿਰ ਉਸ ਤੋਂ ਬਾਅਦ ਉਹਨੂੰ 12 ਵਜੇ ਲੈ ਕੇ ਆਣਾ, ਫਿਰ ਦੂਜੇ ਨਿਆਣੇ ਨੂੰ 1:30 ਵਜੇ ਲੈ ਕੇ ਆਣਾ, ਤੀਜੇ ਨੂੰ 2:30 ਵਜੇ ਲੈ ਕੇ ਆਣਾ, ਇਹ ਡਿਊਟੀ ਵੀ ਜ਼ਰੂਰੀ ਹੈ, ਦੇਣੀ ਚਾਹੀਦੀ ਹੈ। ਇਹ ਨਹੀਂ ਮੈਂ ਕਹਿੰਦਾ ਵੀ ਇਹ ਨਹੀਂ ਦੇਣੀ ਚਾਹੀਦੀ, ਲੇਕਿਨ ਅਗਰ ਤੁਸੀਂ ਇਹ ਡਿਊਟੀ ਨਹੀਂ ਵੀ ਦਿੰਦੇ ਨਾ, ਤੁਸੀਂ ਫਿਰ ਵੀ ਬਹੁਤ ਅੱਛੇ ਵਾਲਿदैन ਰਹੋਗੇ। ਪਰ ਇਖਲਾਕ ਦੀ ਜੇ ਤੁਸੀਂ ਤਰਬੀਅਤ ਬੱਚੇ ਨਾਲ ਕਰੋਗੇ, ਉਹਨੂੰ ਘਰ ਇਖਲਾਕਿਆਤ ਦੇ ਬਾਰੇ 'ਚ ਦੱਸੋਗੇ, ਸਕੂਲਾਂ ਦੇ ਵਿੱਚ ਇਖਲਾਕਿਆਤ ਦੇ ਬਾਰੇ 'ਚ ਗੱਲ ਕੀਤੀ ਜਾਊਗੀ। ਸਾਡੇ ਮਜ਼ਹਬੀ ਰਹਿਨੁਮਾ ਜਿਹੜੇ ਆ ਉਹ ਇਖਲਾਕਿਆਤ ਦਾ ਦਰਸ ਦੇਣਗੇ ਬਕਾਇਦਾ ਤੌਰ ਤੇ। ਆ ਫਿਰਕਾ ਵਾਰੀਅਤ ਨੂੰ ਛੱਡ ਕੇ ਇਖਲਾਕਿਆਤ ਦੀ ਸਾਂਝ ਦੀ ਗੱਲ ਕਰਨਗੇ। ਇਦਾਂ ਹੀ ਸਾਡੇ ਸਿਆਸਤਦਾਨਾਂ ਦਾ ਵੀ ਇੰਨਾ, ਸਾਡਾ ਮੁਆਸ਼ਰੀ ਤੇ ਨਿਜ਼ਾਮ, ਮੁਆਸ਼ੀ ਨਿਜ਼ਾਮ, ਇਹ ਸਾਰੀ ਚੀਜ਼ਾਂ ਮਿਲ ਕੇ ਨਾ ਜਦੋਂ ਇਹ ਇੱਕੋ ਵਾਰੀ ਵਿਗਾੜ ਨਹੀਂ ਪੈਦਾ ਹੋਇਆ। ਇਹ ਨਹੀਂ ਹੈ ਵੀ ਇੱਕ ਦਿਨ ਦੇ ਵਿੱਚ ਵਿਗਾੜ, ਹਾਂ, ਇਹਨੂੰ ਵਿਗੜਦੇ 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 ਵੀ ਬੜਾ ਵੇਲਾ ਲੱਗਿਆ ਤੇ ਇਹਨੂੰ ਸੈੱਟ ਹੋਣ ਲੱਗਿਆ, ਇਹਨੂੰ ਠੀਕ ਹੋਣ ਲੱਗਿਆ ਵੀ ਰਾਣਾ ਸਾਹਿਬ ਵੇਲਾ ਲੱਗੂਗਾ। ਇੱਕੋ ਵਾਰੀ ਇਹ ਕੰਮ, ਇਹ ਛੂ ਮੰਤਰ ਵਾਲੀ ਕਹਾਣੀ ਕੋਈ ਨਹੀਂ ਹੈਗੀ। ਇਹਦੇ ਤੇ ਸਾਰੇ ਅਸੀਂ ਮਿਲਾਂਗੇ, ਲੇਕਿਨ ਆਖਰ ਦੇ ਤੇ ਗੱਲ ਉਹੀ ਹੈਗੀ ਆ ਕਿ ਸਭ ਤੋਂ ਪਹਿਲਾਂ ਸਾਡੇ ਘਰ ਤੋਂ ਸ਼ੁਰੂ ਕੀ ਕੀਤਾ ਜਾਏ, ਕੀ ਕੀਤਾ ਜਾਏ। ਆ ਕੀ ਕੀਤਾ ਜਾਏ ਵਾਲੀ ਤਾਂ ਕਰਤੀ ਜੀ, ਆਹੀ ਕੁਛ ਆ ਸਾਰਾ ਰਾਣਾ ਸਾਹਿਬ ਜਿਹੜਾ ਇਹ ਕੀਤਾ ਜਾਏ। ਹਾਂ, ਇਹੀ ਮੈਂ ਇੱਕ ਬਲਕਿ ਮੈਨੂੰ ਯਾਦ ਆ ਗਿਆ ਇੱਕ ਬੜਾ ਦਿਲਚਸਪ ਜਿਹਾ ਕਿੱਸਾ ਵਾ ਕਿ ਅਸੀਂ ਜਦੋਂ ਘਰ ਵਾਲੀ ਗੱਲ ਤੋਂ ਸਿਖਾਉਂਦੇ ਆ ਨਾ, ਹੁਣ ਮੈਨੂੰ ਮੇਰੀ ਖਾਲਾ ਨੇ, ਮੇਰੀ ਅੰਮੀ ਨੇ, ਯਾਨੀ ਕਿ ਰਿਸ਼ਤੇ, ਫਿਰ ਵਾਲਦ ਸਾਹਿਬ ਨੇ ਦਾਦਕਿਆਂ ਵੱਲੋਂ ਕੋਈ 7 ਪੁਸ਼ਤਾਂ ਤੱਕ ਰਿਸ਼ਤੇ ਦੱਸੇ। ਹੁਣ ਮੇਰਾ ਇੱਕ ਕਜ਼ਨ ਨਾ, ਜਿਸ ਦਾ ਦਾਦਾ ਤੇ ਮੇਰੀ ਨਾਨੀ ਸਕੇ ਭੈਣ ਭਾਈ ਸੀ, ਤੇ ਉਹਨੂੰ ਇਸ ਤਰ੍ਹਾਂ ਗੱਲ ਹੋਈ ਤੇ ਬਹੁਤ ਕਹਿੰਦਾ ਯਾਰ ਮੈਨੂੰ ਪਤਾ ਹੀ ਨਹੀਂ ਸੀ ਵੀ ਮੇਰਾ ਦਾਦਾ ਜਿਹੜਾ ਵਾ ਨਾ ਤੇ ਤੁਹਾਡੀ ਨਾਨੀ ਸਕੇ ਭੈਣ ਭਾਈ ਸੀ। ਤੇ ਸਾਨੂੰ ਅੱਗੇ ਉਹਨਾਂ ਵੀ ਯਾਨੀ ਕਿ ਆਪਣੀ ਨਾਨੀ ਦੇ ਭਾਈਆਂ ਦੇ ਅਗਲੇ ਵੀ ਰਿਸ਼ਤੇਦਾਰਾਂ ਦਾ ਯਾਨੀ ਕਿ ਜਿਹੜਾ ਵਾ ਨਾ ਸਾਨੂੰ ਪਤਾ ਸੀ। ਬਸ ਹਾਂ, ਚੀਜ਼ਾਂ ਕਿਉਂਕਿ ਦੱਸਣ ਵਾਲੀਆਂ ਚੀਜ਼ਾਂ ਹੁੰਦੀਆਂ ਨਾ। ਹਾਂਜੀ, ਉਹੀ ਗੱਲ ਹੈ ਨਾ, ਮੈਂ ਇਹੀ ਗੱਲ ਕਰਦਾ, ਇਹ ਸਾਰਿਆਂ ਨੂੰ ਮਿਲਣਾ ਪੈਣਾ ਜੀ। ਤੇ ਆਸਤਾ ਆਸਤਾ ਇਹ ਨਹੀਂ ਹੈ ਕਿ ਹੋ ਨਹੀਂ ਸਕਦਾ, ਨਾਮੁਮਕਿਨ ਕੋਈ ਗੱਲ ਨਹੀਂ ਹੈਗੀ ਦੁਨੀਆ ਦੇ ਉੱਤੇ। ਲੇਕਿਨ ਇਹ ਸਾਰਾ ਕੁਝ ਅਗਰ ਇਹ ਮਿਲ ਕੇ ਅਸੀਂ ਇਸ ਪਾਸੇ ਨੂੰ ਆਈਏ ਨਾ, ਤੇ ਲੇਕਿਨ ਤਾਲੀਮ ਘਰ ਤੋਂ ਸ਼ੁਰੂ ਹੁੰਦੀ। ਹਾਂ, ਪਹਿਲਾ ਸਟੈਪ ਸਾਨੂੰ ਮਾਂ-ਬਾਪ ਨੂੰ ਚੱਕਣਾ ਪੈਣਾ ਆ। ਖਰਾਤ ਕਹਿੰਦੇ ਘਰ ਤੋਂ ਸ਼ੁਰੂ ਕਰੋ, ਘਰ ਤੋਂ ਸ਼ੁਰੂ ਕਰੋ। ਇਹ ਤਾਲੀਮ ਜਿਹੜੀ ਆ, ਇਖਲਾਕਿਆਤ ਆ, ਤਰਬੀਅਤ ਆ ਜਿਹੜੀ, ਇਹ ਘਰ ਤੋਂ ਪਹਿਲਾਂ ਸ਼ੁਰੂ ਹੋਣੀ ਆ। ਤੇ ਮਾਂ ਪਿਓ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਕਿਰਦਾਰ ਅਦਾ ਕਰਨਾ। ਸਿਰਫ ਛੱਡਣ ਛਡਾਣ ਨਾਲ ਗੱਲ ਨਾ ਜਿਹੜੀ ਆ ਇਹ ਹੁਣ ਬਣਨੀ ਕੋਈ ਨਹੀਂ ਹੈਗੀ। ਪਹਿਲਾਂ ਨਿਆਣੇ ਜਿਹੜੇ ਆ ਨਾ, ਉਹ ਰਾਣਾ ਸਾਹਿਬ ਸਕੂਲੋਂ ਨਾ ਇੱਕ ਟਿੱਕੀ ਲੈ ਕੇ ਵੀ ਰਾਜੀ ਹੋ ਜਾਂਦੇ ਸੀਗੇ। ਆ ਤੁਹਾਡੇ ਸਾਡੇ ਦੌਰ ਦੀ ਪੁਰਾਣੇ ਦੀ ਗੱਲਾਂ ਹੈਗੀਆਂ ਵੀ ਇੱਕ ਟਿੱਕੀ ਖਾਧੀ ਨਾ, ਜਾ ਗਿਆ ਸਕੂਲ ਵਾਲੀ ਰੇਹੜੀ ਤੇ ਰਾਜੀ। ਹੁਣ ਨਿਆਣਾ 100 ਰੁਪਈਆ ਲੈ ਕੇ ਨਾ ਰਾਜੀ ਨਹੀਂ ਹੁੰਦਾ। ਉਹਦੇ ਚ ਵਜ੍ਹਾ ਇਹ ਹੁੰਦੀ ਆ ਕਿ ਅੱਗੇ ਉਹਦੇ ਅਗਲੀ ਸੱਫ ਚ ਨਾ 200 ਲੈਣ ਵਾਲਾ ਬੈਠਿਆ ਹੁੰਦਾ ਤੇ ਉਹਨੂੰ ਇਹੀ ਦਿਖ ਰਿਹਾ ਹੁੰਦਾ ਕਿ ਇਹ 200 ਲੈ ਕੇ ਆਂਦਾ ਤੇ ਮੈਂ 100 ਲੈ ਕੇ। ਰਾਣਾ ਸਾਹਿਬ, ਮੈਂ ਤੁਹਾਡੀ ਗੱਲ ਨਾ ਅੱਗੇ ਵਧਾਵਾਂਗਾ ਕਿ ਅਗਰ ਅਸੀਂ ਇਹਦਾ ਹੁਣ ਤਦਾਰਕ ਨਾ ਕੀਤਾ, ਉਹ ਵੈਸਟ ਤਾਂ ਫਿਰ ਵੀ ਉਹਨਾਂ ਦਾ ਇੰਤਜ਼ਾਮੀ ਸਟਰਕਚਰ ਮੌਜੂਦ ਆ ਵੀ ਉੱਥੇ ਤਾਂ 올ਡ ਹੋਮ ਹੈਗੇ ਆ। ਹਾਂਜੀ, ਇੱਥੇ ਤਾਂ ਇਹ ਵੀ ਨਹੀਂ ਬਣਨੇ ਆ। ਇੱਥੇ ਰੋਲਣ ਵਾਲੀ ਗੱਲ ਹੋ ਜਾਣੀ, ਇਹਦੇ ਤੇ ਕਾਬੂ ਜਿਹੜਾ ਕਾਬੂ ਪਾਓ ਵਰਨਾ ਯਾਨੀ ਕਿ ਜਿਹੜਾ ਬਹੁਤ ਜ਼ਰੂਰੀ ਆ। ਤੇ ਇਹ ਸਾਨੂੰ WhatsApp ਦੇ ਉੱਤੇ ਸਾਡੇ ਇੱਕ ਵੀਰ ਨੇ ਜਨਾਬ ਜੀ, ਇਹ ਸਾਨੂੰ ਇੰਸਟਰਕਸ਼ਨ ਦਿੱਤੀਆਂ ਤੇ ਸਵਾਲ ਸਾਨੂੰ ਇੱਕ ਸਾਡੀ ਭੈਣ ਨੇ ਕੀਤਾ ਸੀ ਤੇ ਇਹ ਉਹਦਾ ਇਹ ਜਵਾਬ ਹੈਗਾ ਜੀ। ਤੇ ਬਾਕੀ ਜੀ ਇਹਦੇ ਨਾਲ ਹੀ ਸਾਨੂੰ ਦੇ ਦਿਓ ਇਜਾਜ਼ਤ। ਸਾਡੀ ਵੀਡੀਓ ਇਸ ਵਾਸਤੇ ਨਹੀਂ ਹੁੰਦੀ ਕਿ ਇਹਨੂੰ ਵਿਊਜ਼ ਮਿਲਣ, ਨਹੀਂ। ਸਾਡੀ ਵੀਡੀਓਜ਼ ਪਹਿਲੇ ਵੀ ਮੈਂ ਤੁਹਾਨੂੰ ਕਈ ਵਾਰੀ ਇਹ ਗੱਲ ਦੱਸੀ ਹੈਗੀ ਆ ਕਿ ਸਾਡਾ ਮਕਸਦ, ਰਾਣਾ ਸਾਹਿਬ ਦਾ ਮਕਸਦ, ਮੇਰਾ ਮਕਸਦ ਇੱਕੋ ਹੀ ਹੈਗਾ ਕਿ ਕੋਈ ਚੰਦ ਬੰਦੇ, ਇੱਕ ਬੰਦਾ, 2 ਬੰਦੇ, 10 ਬੰਦੇ, ਹੌਲੀ ਹੌਲੀ ਮਿਲਾਂਗੇ ਨਾ ਜੀ, ਅਸੀਂ ਬਹੁਤ ਹੁੰਦੇ ਜਾਵਾਂਗੇ।
ਹਾਂਜੀ ਹੁਣ ਦੇਖੋ ਜਿਹੜੇ ਰਾਏ ਦਿੰਦੇ ਆ ਸਾਨੂੰ ਵੀ ਪਤਾ ਲੱਗਦਾ ਵਾ ਇਹ ਹਾਂਜੀ ਸਾਨੂੰ ਜਦੋਂ ਕੋਈ ਬੰਦਾ ਕਹਿੰਦਾ ਅਸੀਂ ਉਹਦੀ ਗੱਲ ਦੇ ਉੱਤੇ ਵੀਡੀਓ ਜ਼ਰੂਰ ਬਣਾਉਂਦੇ ਆ, ਅੱਛਾ ਲੱਗਦਾ। ਸਾਡਾ ਕਿਤਾਬੀ ਸਿਲਸਿਲਾ ਵੀ ਚੱਲ ਰਿਹਾ ਹੈਗਾ। ਅੱਜ ਇੱਕ ਹੋਰ ਇੱਕ ਸਾਡੇ ਵੀਰ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਇੱਕ ਵੀਡੀਓ ਦੀ ਗੱਲ ਕੀਤੀ ਹੋਈ, ਅਸੀਂ ਉਹਦੇ ਉੱਤੇ ਵੀ ਵੀਡੀਓ ਜਿਹੜੀ ਹੈ ਨਾ ਜੀ ਉਹ ਜ਼ਰੂਰ ਬਣਾਵਾਂਗੇ। ਤੇ ਜੇ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਨਵੇਂ ਆ ਤੇ ਵੀਡੀਓ ਤੁਸੀਂ ਪਹਿਲੀ ਵਾਰੀ ਤੱਕੀ ਆ ਨਾ, ਤੇ ਫਿਰ ਸਾਡੇ ਚੈਨਲ ਨੂੰ ਜੇ ਤੁਸੀਂ ਇਹੋ ਜਿਹੀ ਵੀਡੀਓ ਦੇਖਣਾ ਚਾਹੁੰਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹੋ ਜਿਹੀ ਵੀਡੀਓ ਜਿਹੜੀਆਂ ਨਾ ਉਹ ਅੱਗੇ ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਨਾਲ, ਬੇਲੀਆਂ ਨਾਲ, ਮਿੱਤਰਾਂ ਨਾਲ, ਵੀ ਕਿਸੇ ਨਾ ਕਿਸੇ ਦਾ ਭਲਾ ਹੋ ਜਾਵੇ ਤੇ ਸਾਡੀ ਜੇ ਇਹ ਲਾਈਨ ਕਿਧਰੇ ਬਣ ਜਾਈਏ ਤੇ ਅਸੀਂ ਅੱਲਾ ਦੇ ਹੁਕਮ ਨਾਲ ਕਾਮਯਾਬ ਜ਼ਰੂਰ ਹੋਵਾਂਗੇ ਜੀ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਹੁਣ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦਿਓ ਇਜਾਜ਼ਤ। ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਆ, ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਜ਼ਿੰਦਾਬਾਦ, ਰੱਬ ਰੱਖ।